ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਅੱਜ 26 ਜੂਨ ਦਿਨ ਸ਼ਨੀਚਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ। ਮੋਹਨ ਚੀਮਾ ਹੁਣਾਂ ਨੂੰ 559 905 2575 5599052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੁਣਾਂ ਦੇ ਨਾਲ ਸੰਪਰਕ ਕਰੋ। ਕਾਲ 4159090503 415 909 0503। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ ਜੀ? ਅੱਜ ਦੀਆਂ ਜੇ ਤਿੰਨ ਮੁੱਖ ਖਬਰਾਂ ਲਈਏ, ਤਿੰਨੇ ਹੀ ਪੰਜਾਬ ਤੋਂ ਨੇ, ਤਿੰਨੇ ਹੀ ਪੰਜਾਬ ਦੇ ਲੋਕਾਂ ਨਾਲ ਜੁੜੀਆਂ ਵਾ। ਤਾਂ ਇਹਦੇ ਵਿੱਚ ਦੋ ਐਕਸ਼ਨ ਪ੍ਰੋਗਰਾਮ ਸਨ। ਇੱਕ ਐਕਸ਼ਨ ਕਿਸਾਨਾਂ ਦਾ ਸੀ, ਦੂਸਰਾ SIT ਦਾ ਸੀਗਾ। SIT ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੀਗਾ। ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਾਦਲ ਪਿੰਡ ਵਾਲੇ, ਉਹ ਅੱਜ ਫੇਰ ਮਜ਼ਮੇ ਦੇ ਨਾਲ ਗਏ, ਪੇਸ਼ ਹੋਏ। ਤਕਰੀਬਨ ਲਾ ਲਓ ਕਿ 10-11 ਤੋਂ 2:30-3 ਵਜੇ ਦੇ ਸਮੇਂ ਦੇ ਦੌਰਾਨ, ਵਕਫੇ ਦੇ ਦੌਰਾਨ ਉਹ ਪੁੱਛ ਗਿੱਛ ਲਈ ਹਾਜ਼ਰ ਰਹੇ। ਇਸ ਦਰਮਿਆਨ ਕੀ ਸਵਾਲਾਤ ਕੀਤੇ ਗਏ, ਕੀ ਜਵਾਬ ਦਿੱਤੇ ਗਏ, ਉਹ ਤਾਂ ਹਾਲ ਦੀ ਘੜੀ ਆਪਾਂ ਕਹਿ ਸਕੀਏ ਕਿ ਕਿਸੇ ਨੂੰ ਨਹੀਂ ਪਤਾ। ਕੱਲ੍ਹ ਨੂੰ ਹੋ ਸਕਦਾ ਕੁਛ ਅਖਬਾਰਾਂ ਆਪਣੇ ਸੂਤਰਾਂ ਰਾਹੀਂ ਉਹਨਾਂ ਚੀਜ਼ਾਂ ਨੂੰ ਥੋੜ੍ਹਾ ਬਹੁਤਾ ਡਿਸਕਲੋਜ਼ ਕਰਨ, ਪਰੰਤੂ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਹੀ ਟ੍ਰਿਕ ਵਰਤਿਆ ਜਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਗਿੱਛ ਕਰਨ ਵਾਸਤੇ SIT ਗਈ ਸੀਗੀ। ਉਸ ਦਿਨ ਵੀ ਜਿਸ ਤਰੀਕੇ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਉਹ ਅੱਜ ਵੀ ਕੀਤੀ ਗਈ ਆ। ਦੋਸ਼ ਮੜਿਆ ਗਿਆ ਗਾਂਧੀ ਪਰਿਵਾਰ 'ਤੇ ਕਿ ਗਾਂਧੀ ਪਰਿਵਾਰ ਸਿੱਖਾਂ ਦੀ ਘੱਟ ਗਿਣਤੀਆਂ ਦੀ ਜਿਹੜੀ ਇਹ ਸਿਆਸੀ ਤਨਜ਼ੀਮ ਹੈ, ਇਹਨੂੰ ਖ਼ਤਮ ਕਰਨਾ ਚਾਹੁੰਦੀ ਹੈ ਸਾਜ਼ਿਸ਼ ਦੇ ਤਹਿਤ। ਸੋ ਉਹ ਬਾਦਲ ਫੈਮਿਲੀ ਨੂੰ ਅੰਦਰ ਸੁੱਟ ਕੇ ਇਸ ਸਿਆਸੀ ਤਨਜ਼ੀਮ ਦਾ ਨੁਕਸਾਨ ਕਰਨਾ ਚਾਹੁੰਦੀ ਹੈ, ਜੇ ਉਹਦਾ ਨਿਚੋੜ ਕੱਢੀਏ। ਦੂਜੀ ਗੱਲ ਖੁਲਾਸੇ ਦੇ ਰੂਪ ਦੇ ਵਿੱਚ ਦਲਜੀਤ ਸਿੰਘ ਜੀ ਚੀਮਾ ਨੇ ਕਹੀ। ਉਹ ਕਹਿੰਦੇ ਆ ਕਿ ਜਦੋਂ ਇਹ ਘਟਨਾਕ੍ਰਮ ਸਾਰਾ ਵਾਪਰਿਆ ਤਾਂ ਉਦੋਂ ਸੁਖਬੀਰ ਸਿੰਘ ਬਾਦਲ ਛੁੱਟੀ 'ਤੇ ਸਨ। ਹੁਣ ਉਹ ਛੁੱਟੀ ਕਿਹਦੇ ਤੋਂ ਲੈ ਕੇ ਗਏ ਸਨ, ਕਿੰਨੇ ਦਿਨ ਦੀ ਛੁੱਟੀ ਆ, ਉਹ RTI ਐਕਟਿਵਿਸਟ ਪਰਮਿੰਦਰ ਸਿੰਘ ਕਿਤਨਾ ਕਹਿ ਰਹੇ ਸੀਗੇ ਕਿ ਅਸੀਂ ਪੁੱਛਾਂਗੇ ਹੁਣ। ਸੋ ਪਤਾ ਲੱਗੇਗਾ ਬਾਅਦ ਦੇ ਵਿੱਚ। ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਨਾਲੇ ਤਾਂ ਸ਼ੰਕਾ ਜ਼ਾਹਰ ਕੀਤਾ ਵਾ ਕਿ ਦੇਖੋ ਅੰਦਰ ਕੀਤਾ ਜਾ ਸਕਦਾ ਬਾਦਲ ਫੈਮਿਲੀ ਦੇ ਜੀਆਂ ਨੂੰ। ਦੂਜੀ ਚੀਜ਼ ਇਹ ਆ ਕਿ ਅਸੀਂ ਬੇਦੋਸ਼ ਹਾਂ। ਤੀਜੀ ਚੀਜ਼ ਇਹ ਆ ਕਿ ਸਾਰਾ ਕੁਛ ਗਾਂਧੀ ਪਰਿਵਾਰ ਦੀ ਸ਼ਹਿ 'ਤੇ ਹੋ ਰਿਹਾ। ਖੈਰ, ਦੂਜਾ ਐਕਸ਼ਨ ਕਿਸਾਨਾਂ ਦਾ ਐਕਸ਼ਨ ਸੀਗਾ। ਕਿਸਾਨ ਅੱਜ ਬਹੁਤ ਵੱਡੀ ਤਾਦਾਦ ਦੇ ਵਿੱਚ ਫਿਰ ਉੱਥੇ ਜੁੜ ਗਏ। ਇੱਕ ਬਾਰਡਰ ਸੀ ਹਰਿਆਣੇ ਦਾ, ਇੱਕ ਬਾਰਡਰ ਸੀ ਪੰਜਾਬ ਦਾ। ਇੱਧਰੋਂ ਅੰਬ ਸਾਹਿਬ ਤੋਂ ਇਕੱਤਰਤਾ ਹੋ ਕੇ ਅਤੇ ਉੱਧਰ ਨੂੰ ਤੁਰੇ ਆ ਚੰਡੀਗੜ੍ਹ ਨੂੰ। ਮੋਹਾਲੀ ਚੰਡੀਗੜ੍ਹ ਬਾਰਡਰ 'ਤੇ ਉਹਨਾਂ ਨੇ ਬੈਰੀਕੇਡਿੰਗ ਕੀਤੀ ਸੀਗੀ। ਇਸ ਦਰਮਿਆਨ ਜਦੋਂ ਲੰਘਣ ਲੱਗੇ ਕਿਸਾਨ, ਹਲਕਾ ਲਾਠੀ ਚਾਰਜ ਵੀ ਹੋਇਆ, ਖਿੱਚ ਧੂ ਵੀ ਹੋਈ, ਪੱਗਾਂ ਵੀ ਲੱਥੀਆਂ, ਇਹਨਾਂ ਨੇ ਪਾਣੀ ਦੀਆਂ ਵਾਛੜਾਂ ਵੀ ਮਾਰੀਆਂ। ਬਹੁਤ ਬੁਰੀ ਕਰਨ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰਾ ਖੇਡ ਰਚ ਦਿੱਤਾ। ਪਰ ਫਿਰ ਟਰੈਕਟਰ ਕੰਮ ਆਇਆ। ਇਹਨਾਂ ਨੇ ਲਿਆ ਕੇ ਜਦੋਂ ਟਰੈਕਟਰ ਨੂੰ ਦਿੱਤੀਆਂ ਰੇਸਾਂ
ਤੇ ਖੁਦ ਪੁਲਿਸ ਵਾਲੇ ਰੇਸਾਂ ਖਿੱਚ ਕੇ ਪਾਸੇ ਹੋ ਗਏ, ਟਰੈਕਟਰ ਆ ਗਏ ਤੇ ਆ ਗਏ ਤੇ ਆ ਗਏ। ਪਰ ਕਿਉਂਕਿ ਕਿਸਾਨਾਂ ਦਾ ਸ਼ਾਂਤਮਈ ਪ੍ਰੋਗਰਾਮ ਸੀਗਾ, ਅਗਾਂਹ ਜਾ ਕੇ ਉਧਰੋਂ ਕਿਉਂਕਿ ਹਰਿਆਣੇ ਵਾਲੀ ਪੁਲਿਸ ਨੇ ਬਹੁਤ ਸਿਆਣਪ ਵਰਤੀ ਆ, ਉਹ ਅੱਗੇ ਅੱਗੇ ਲੱਗ ਕੇ ਤੁਰੇ ਆਏ ਆ ਤੇ ਇੱਕ ਪੁਆਇੰਟ ਤੇ ਆ ਕੇ ਜਦੋਂ ਇਕੱਠੇ ਹੋ ਗਏ ਆ, ਫਿਰ ਉੱਥੇ ਹੀ ਆ ਕੇ ਗਵਰਨਰ ਦੇ ਜਿਹੜੇ ਸੀਗੇ ਅਧਿਕਾਰੀ ਗਵਰਨਰ ਹਾਊਸ ਦੇ, ਉਹ ਆ ਕੇ ਮੰਗ ਪੱਤਰ ਲੈ ਗਏ ਨੇ। ਫਿਰ ਬਾਅਦ ਦੇ ਵਿੱਚ ਕਿਸਾਨ ਆਗੂਆਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਪੀਲ ਕਰਦਿਆਂ ਕਿਸਾਨਾਂ ਨੂੰ ਕਿਹਾ ਕਿ ਆਪਾਂ ਜਿਸ ਪਰਪਸ ਵਾਸਤੇ ਆਏ ਸਾਂ, ਜਿਸ ਮੰਤਵ ਵਾਸਤੇ ਆਏ ਸਾਂ, ਉਹ ਸੰਪੂਰਨ ਹੋ ਚੁੱਕਾ, ਅਬ ਲੌਟ ਚਲੇ। ਤਾਂ ਬਹੁਤ ਸ਼ਾਂਤਮਈ ਢੰਗ ਨਾਲ ਉਹ ਆ ਗਏ ਨੇ, ਕਿਸੇ ਨੂੰ ਕੁਛ ਨਹੀਂ ਕਿਹਾ। ਹਾਂ, ਜਿਹੜੀ ਮੈਂ ਝੜਪ ਦੀ ਗੱਲ ਕਹੀ ਉਹ ਹੋਈ ਆ, ਪਰ ਸ਼ਹਿਰ ਦੇ ਵਿੱਚ ਜਾਂਦਿਆਂ ਜਾਂ ਆਪਣਾ ਪ੍ਰੋਟੈਸਟ ਕਰਦਿਆਂ ਉਹਨਾਂ ਨੇ ਕਿਸੇ ਕਿਸਮ ਦਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ, ਬਲਕਿ ਉੱਥੇ ਲੰਗਰ ਲਾਏ ਗਏ ਸਨ, ਛਬੀਲਾਂ ਲਾਈਆਂ ਗਈਆਂ ਸਨ, ਪੁਲਿਸ ਵਾਲੇ ਵੀ ਪਾਣੀ ਛਕ ਰਹੇ ਸਨ, ਜਲ ਛਕ ਰਹੇ ਸਨ, ਇਸ ਤੋਂ ਇਲਾਵਾ ਉਹ ਵੀ ਪ੍ਰਸ਼ਾਦਾ ਛਕ ਰਹੇ ਸੀਗੇ। ਇਸੇ ਦਰਮਿਆਨ ਤੀਜੀ ਖਬਰ ਦੀ ਜੇ ਗੱਲ ਕਰੀਏ, ਲੱਖਾ ਸਿਧਾਣਾ ਅੱਜ ਫਿਰ ਬਾਈਕ ਤੇ ਨਜ਼ਰ ਆਇਆ। ਧੂਮ ਫਿਲਮ ਵਾਂਗੂ ਬਾਈਕ ਆਉਂਦਾ, ਫਿਰ ਲੱਖਾ ਸਿਧਾਣਾ ਗਾਇਬ ਹੋ ਜਾਂਦਾ। ਪਰ ਇਸ ਦਰਮਿਆਨ ਇੱਕ ਵੱਡੀ ਖਬਰ ਆਉਂਦੀ ਹੈ ਕਿ 30 ਹਜ਼ਾਰੀ ਕੋਰਟ ਦੇ ਵਿੱਚ ਸੁਣਵਾਈ ਹੋਈ ਆ, ਲੱਖਾ ਸਿਧਾਣਾ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ, ਕਿਉਂਕਿ ਦਿੱਲੀ ਪੁਲਿਸ ਸ਼ਾਇਦ ਆਪ ਹੀ ਮੰਨ ਰਹੀ ਹੈ ਕਿ ਉਹ ਲਾਲ ਕਿਲੇ 'ਤੇ ਹੈ ਨਹੀਂ ਸੀ, ਕਿਉਂਕਿ ਸਬੂਤ ਕਿੱਥੋਂ ਲਿਆਓਗੇ? ਇਨਾਮ ਤੇ ਬਹੁਤ ਵੱਡਾ ਰੱਖ ਦਿੱਤਾ, ਨਾਮ ਵੀ ਬਹੁਤ ਬਦਨਾਮ ਕਰ ਦਿੱਤਾ, ਸਬੂਤ ਕਿੱਥੋਂ ਲਿਆਓਗੇ? ਸੋ ਇਸ ਕਰਕੇ ਹਾਲ ਦੀ ਘੜੀ ਅਦਾਲਤ ਨੇ ਮੇਰੇ ਖਿਆਲ ਦੇ ਨਾਲ ਜੁਲਾਈ 6 ਤੱਕ ਐਂਟੀਸਪੇਟਰੀ ਬੇਲ ਜਿਹੜੀ ਆ ਉਹ ਲੱਖੇ ਦੀ ਮਨਜ਼ੂਰ ਕਰ ਲਈ ਆ। ਸੋ ਇਹ ਤਿੰਨ ਵੱਡੀਆਂ ਖਬਰਾਂ ਜਿਹੜੀਆਂ ਉਹ ਅੱਜ ਦੀਆਂ ਅਹਿਮ ਸੁਰਖੀਆਂ ਰਹੀਆਂ ਜੀ। ਜੀ, ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰਦੇ ਜਾਈਏ, ਡਰੱਗ ਕਾਰੋਬਾਰ ਦੇ ਵਿੱਚ ਹੁਣ ਪੜਤਾਲ ਆਮ ਆਦਮੀ ਪਾਰਟੀ ਆਗੂ ਵੱਲ ਵੀ ਕੋਈ ਪਾਰਟੀ ਬਚੀ ਰਹੂਗੀ ਇਹ 'ਚ ਪੜਤਾਲ ਤੋਂ? ਨਹੀਂ, ਦੇਖੋ, ਇਹ ਜਿਹੜੇ ਕਾਰੋਬਾਰ ਜ਼ਹਿਰ ਦੇ ਕਾਰੋਬਾਰ ਹੁੰਦੇ ਆ ਨਾ, ਜਿਹੜੇ ਉਹ ਲਾਲਚ ਨਾਲ ਜੁੜੇ ਹੁੰਦੇ ਆ, ਉਹ ਹਵਸ ਨਾਲ ਜੁੜੇ ਹੁੰਦੇ ਆ। ਜਿਹੜੀਆਂ ਚੀਜ਼ਾਂ ਇਸ ਚੀਜ਼ ਨਾਲ ਜੁੜ ਜਾਂਦੀਆਂ ਨੇ, ਫਿਰ ਤੁਹਾਨੂੰ ਪਤਾ ਉਹ ਚਾਹੇ ਕੋਈ ਬੰਦਾ ਪੋਲੀਟੀਕਲੀ ਕਿਸੇ ਵਿਚਾਰਧਾਰਾ ਨਾਲ ਜੁੜਿਆ ਹੋਵੇ, ਚਾਹੇ ਉਹ ਕਿਸੇ ਵੀ ਧਰਮ ਮਜ਼ਹਬ ਦਾ ਹੋਵੇ, ਤੁਹਾਨੂੰ ਦਿਖੇਗਾ ਹੀ ਦਿਖੇਗਾ। ਇਸ ਖੇਡ ਦੇ ਵਿੱਚ, ਇਸ ਕਾਰੋਬਾਰ 'ਚ ਕੋਈ ਵੀ ਅਛੂਤਾ ਨਹੀਂ ਹੈ। ਹੁਣ ਤੇ ਸਮੱਸਿਆ ਹੀ ਗਲੋਬਲੀ ਹੈ। ਖੈਰ, ਇਹ ਜਿਹੜਾ ਡਰੱਗ ਰੈਕਟ ਸੀ, ਮੈਂ ਥੋੜ੍ਹੀ ਜਿਹੀ ਇਹਦੀ ਬੈਕਗਰਾਊਂਡ ਤੁਹਾਨੂੰ ਦੱਸ ਦਿੰਦਾ ਕਿ ਪੁਲਿਸ ਨੇ ਇੱਕ ਰੇਡ ਕੀਤੀ ਸੀ ਜਾ ਕੇ ਪਾਉਂਟਾ ਸਾਹਿਬ ਦੇ ਲਾਗੇ, ਮਤਲਬ ਕਿ ਹਿਮਾਚਲ ਪ੍ਰਦੇਸ਼ ਵਾਲੀ ਸਾਈਡ। ਤਾਂ ਉਸ ਟਾਈਮ ਇਹ ਮਾਮਲਾ ਇੰਨਾ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਗਿਆ, ਪਰ ਗੱਲ ਅਸਲ ਦੇ ਵਿੱਚ ਉਦੋਂ ਥੋੜ੍ਹੀ ਜਿਹੀ ਕਿਤੇ ਭਾਰੀ ਜਾਪੀ ਜਦੋਂ ਇਹ ਸੁਣਨ ਦੇ ਵਿੱਚ ਆਇਆ ਕਿ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਉੱਥੇ ਇਹ ਸੁਣਨ ਨੂੰ ਮਿਲਿਆ ਕਿ ਇੱਥੋਂ ਮੁੜ ਜਾਓ ਭਾਈ, ਇਹ ਜਿਹੜੀ ਫੈਕਟਰੀ ਆ ਇਹ ਦਰਅਸਲ ਸਾਬਕਾ CM ਦੀ ਹੈ। ਤਾਂ ਪੁਲਿਸ ਦਾ ਜਿਹੜਾ ਉੱਥੇ ਇੱਕ ਅਫਸਰ ਸੀਗਾ, ਨੌਜਵਾਨ ਅਫਸਰ, ਕਾਫੀ ਚਰਚਿਤ ਰਹਿੰਦਾ, ਉਹਨੇ ਆਖਿਆ ਨਾ ਕੋਈ ਗੱਲ ਨਹੀਂ ਆ, ਵੇਖ ਲਵਾਂਗੇ ਉਹਨੂੰ, ਉਹਨੇ ਲੂੜ ਕਿਤੇ ਇੱਥੇ ਲੈ ਆਉਂਦਾ, ਜਿਹੜਾ ਉਹ ਬੰਦਾ ਸੀ ਮੁੱਖ ਤੌਰ 'ਤੇ। ਉਸ ਤੋਂ ਬਾਅਦ ਫਿਰ ਇਹ ਪਰਤਾਂ ਖੁੱਲ੍ਹਦੀਆਂ ਗਈਆਂ, ਇਹ ਮਾਮਲਾ ਨਿਕਲਿਆ ਬਹੁਤ ਕਰੋੜੀ ਡਰੱਗ ਰੈਕਟ ਦਾ। ਡਰੱਗ ਰੈਕਟ ਮਤਲਬ ਕਿ ਹੁਣ ਆਪਾਂ ਨੂੰ ਡਰੱਗ ਨਸ਼ਾ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਕੀ ਆ ਕਿ ਇਹ ਮੈਡੀਕਲ ਡਰੱਗ ਸੀਗਾ। ਜਿਵੇਂ ਹੁਣ ਪੰਜਾਬ ਨੂੰ ਇਹ ਵੀ ਵਿਪਤਾ ਹੈ ਨਾ ਕਿ ਪਹਿਲਾਂ ਰਵਾਇਤੀ ਨਸ਼ੇ ਸੀਗੇ, ਫਿਰ ਬਾਅਦ ਦੇ ਵਿੱਚ ਮੈਡੀਕਲ ਡਰੱਗ ਆ ਗਿਆ, ਉਸ ਤੋਂ ਇਲਾਵਾ ਫਿਰ ਹੁਣ ਸਿੰਥੈਟਿਕ ਡਰੱਗ ਵੀ ਹੈ। ਤਾਂ ਡਰੱਗ ਵੀ ਪੀੜ੍ਹੀਆਂ ਦੇ ਰੂਪ ਦੇ ਵਿੱਚ ਵਾਧਾ ਹੋਇਆ, ਸਾਡੀਆਂ ਪੀੜ੍ਹੀਆਂ ਦਾ ਨਾਸ਼ ਕਰਦਾ ਪਿਆ ਜੀ। ਮੈਡੀਕਲ ਡਰੱਗ ਵੀ ਇੱਕ ਜ਼ਹਿਰ ਹੀ ਹੈ। ਤਾਂ ਅੱਛਾ, ਉਸ ਤੋਂ ਬਾਅਦ ਹੋਇਆ ਕਿ ਇਹਨਾਂ ਨੇ ਜਦੋਂ ਜਾਂਚ ਪੜਤਾਲ ਅੱਗੇ ਤੋਰੀ, ਇੱਥੇ ਅੰਮ੍ਰਿਤਸਰ ਨੂੰ ਪਾਇਆ ਕਿ ਇਹ ਅੰਮ੍ਰਿਤਸਰ ਇਹਨਾਂ ਦਾ ਸੈਂਟਰ ਸੀਗਾ, ਮਤਲਬ ਕਿ ਉੱਥੋਂ ਬਣਦੀਆਂ ਸੀ ਗੋਲੀਆਂ, ਖਾਸ ਤੌਰ ਤੇ ਟੈਰਮਾਡੋਲ ਗੋਲੀਆਂ ਨੇ, ਉਹ ਪੇਨ ਕਿਲਰ ਕਹੀ ਜਾ ਸਕਦੀ ਆ, ਉਹਨੂੰ ਨਸ਼ੇ ਦੇ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ। ਕਿਉਂਕਿ ਹੁਣ ਭੁੱਕੀ ਦੇ ਠੇਕੇਦਾਰ ਰਾਜਸਥਾਨ 'ਚ ਬੰਦ ਹੋ ਗਏ ਆ, ਸਖਤਾਈ ਹੋ ਗਈ, ਉਹ ਮਹਿੰਗਾ ਹੋ ਗਿਆ ਕੰਮ, ਤੇ ਲੋਕ ਗੋਲੀਆਂ ਗਾਲੀਆਂ ਜ਼ਿਆਦਾ ਖਾਂਦੇ, ਖਾਸ ਤੌਰ ਤੇ ਜਿਹੜੇ ਹੇਠਲੇ ਵਰਗ ਦੇ ਲੋਕ ਆ। ਤਾਂ ਇਹਨਾਂ ਨੇ ਭਾਈ ਉਸ ਮਾਮਲੇ ਦੇ ਵਿੱਚ ਗਾਂ ਫਿਰ ਪਰਤਾਂ ਜਦੋਂ ਖੋਲ੍ਹੀਆਂ, ਕੁਝ ਕਾਰੋਬਾਰੀ ਦਵਾ ਕਾਰੋਬਾਰੀ ਤਕੜੇ ਜਿਹੜੇ ਆ ਉਹ ਨਾਮਜ਼ਦ ਕੀਤੇ, ਗ੍ਰਿਫਤਾਰੀਆਂ ਹੋਈਆਂ, ਇੱਥੋਂ ਤੱਕ ਕਿ ਹਿਮਾਚਲ ਦੇ ਸਾਬਕਾ CM ਪਰਮਾਰ ਦੇ ਪੋਤਰੇ ਨੂੰ ਵੀ ਨਾਮਜ਼ਦ ਕੀਤਾ ਗਿਆ ਇਸ ਕੇਸ ਦੇ ਵਿੱਚ, ਹਾਲਾਂਕਿ ਉਹ ਅਰੈਸਟ ਨਹੀਂ ਹੋ ਸਕਿਆ। ਤਾਂ ਹੁਣ ਗੱਲ ਤੁਰਦੀ ਇੱਕ ਆਪ ਆਗੂ ਤੱਕ ਵੀ ਪਹੁੰਚੀ ਆ। ਪੁਲਿਸ ਕਹਿੰਦੀ ਹੈ ਕਿ ਇਹ ਵੀ ਇਸ ਧੰਦੇ ਦੇ ਵਿੱਚ ਮਤਲਬ ਕਿ ਜਿਹੜੇ ਦਵਾ ਕਾਰੋਬਾਰੀ ਸੀ ਇਹਨਾਂ ਦਾ ਸਾਥੀ ਸੀ। ਹਾਲਾਂਕਿ ਇਹਦੇ ਬਾਰੇ ਕਿਹਾ ਜਾ ਰਿਹਾ ਹੈ, ਹੁਣ ਆਉਣ ਵਾਲੇ ਦਿਨਾਂ 'ਚ ਖਬਰਾਂ ਹੋਰ ਵੀ ਲੱਗਣਗੀਆਂ, ਇਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਕਾਂਗਰਸ ਦਾ ਵੀ ਅਹੁਦੇਦਾਰ ਰਹਿ ਚੁੱਕਾ ਵਾ।
ਤਾਂ ਤੁਸੀਂ ਜਿਵੇਂ ਕਿਹਾ ਕਿ ਇਸ ਤਰ੍ਹਾਂ ਦੇ ਲੀਡਰ ਆਪਾਂ ਅੱਗੇ ਵੀ ਦੇਖਿਆ। ਅੰਮ੍ਰਿਤਸਰ ਦੇ ਵਿੱਚੋਂ ਇੱਕ ਸਿੰਥੈਟਿਕ ਡਰੱਗ ਵਾਲਾ ਮਸਲਾ ਨਿਕਲਿਆ ਸੀਗਾ, 107 ਕਿਲੋ ਹੈਰੋਇਨ ਫੜੀ ਗਈ ਸੀ ਸ਼ਾਇਦ, ਉਹਦੇ 'ਚ ਕਾਂਗਰਸੀ ਦਾ ਵੀ ਨਾਂ ਆਇਆ ਸੀ ਇੱਕ ਦਾ, ਉਹਦੇ 'ਚ ਅਕਾਲੀ ਆਗੂ ਦਾ ਵੀ ਜ਼ਿਕਰ ਆ ਗਿਆ ਸੀ। ਮਤਲਬ ਕਿ ਕੋਈ ਪਾਰਟੀ ਬਚਦੀ ਨਹੀਂ ਇਹੋ ਜਿਹੀ ਖੇਡ ਦੇ ਵਿੱਚ। ਇੱਕ ਵਾਰੀ ਲੋਕ ਇਨਸਾਫ ਪਾਰਟੀ ਦਾ ਵੀ ਇੱਕ ਆਗੂ ਫੜਿਆ ਗਿਆ ਸੀ, ਭਾਜਪਾ ਵਾਲੇ ਤਾਂ ਬਹੁਤ ਵਾਰੀ ਫੜੇ ਗਏ। ਕੋਈ ਵੀ ਪਾਰਟੀ ਇਹ ਨਹੀਂ ਕਹਿ ਸਕਦੀ ਕਿ ਸਾਡੇ ਤੇ ਅਜੇ ਤੱਕ ਇਹੋ ਜਿਹਾ ਦਾਗ ਨਹੀਂ ਲੱਗਾ, ਪਰੰਤੂ ਇਹ ਬਹੁਤ ਵੇਖਣ ਵਾਲੀ ਗੱਲ ਆ, ਵਿਚਾਰਨ ਵਾਲੀ ਗੱਲ ਆ ਕਿ ਇਸ ਤਰ੍ਹਾਂ ਇਹ ਜਿਹੜਾ ਕਰੋੜਾਂ ਦਾ ਕਾਰੋਬਾਰ ਆ ਜਿਹੜਾ ਉਹ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ, ਯਾਨੀ ਬਲੈਕ ਮਨੀ ਦੇ ਰੂਪ ਦੇ ਵਿੱਚ। ਨਾ ਸਿਰਫ ਸਾਡਾ ਪੈਸਾ ਬਾਹਰ ਜਾ ਰਿਹਾ ਵਾ, ਬਲਕਿ ਸਾਡਾ ਸਰੀਰਕ ਤੌਰ ਤੇ ਵੀ ਨਾਸ਼ ਕੀਤਾ ਜਾ ਰਿਹਾ। ਔਰ ਦਿਲਚਸਪ ਗੱਲ ਇਹ ਆ ਕਿ ਵੇਖ ਲਓ, ਜੇ ਪੁਲਿਸ ਕੋਲ ਆਜ਼ਾਦੀ ਹੋਵੇ ਤੇ ਪੁਲਿਸ ਕੀ ਕੁਛ ਕਰ ਸਕਦੀ ਆ ਜੀ। ਇੱਕ ਮੈਂ ਤੁਹਾਨੂੰ ਸਿਲੈਕਟਿਵ ਅਪਰੋਚ ਦੀ ਗੱਲ ਦੱਸ ਦਿੰਦਾ ਕਿ ਇਸ ਤਰ੍ਹਾਂ ਦਾ ਹੀ ਇੱਕ ਬਿਲਕੁਲ ਰਲਦਾ ਮਿਲਦਾ ਡਰੱਗ ਰੈਕਟ ਬੇਨਕਾਬ ਕੀਤਾ ਸੀ ਇਹਨਾਂ ਨੇ ਕੁਝ ਸਮਾਂ ਪਹਿਲਾਂ, ਜਾਂ ਕੁਝ ਮਹੀਨੇ ਪਹਿਲਾਂ ਕਹਿ ਲਓ। ਤਾਂ ਉਹਦੇ ਵਿੱਚ ਕਿਸੇ ਭਾਜਪਾ ਆਗੂ ਦੇ ਘਰ ਤੋਂ ਉਹ ਕੰਮ ਸ਼ੁਰੂ ਹੋਇਆ। ਉੱਥੋਂ ਮਤਲਬ ਕਿ ਗੋਦਾਮ ਬਣਾਇਆ ਸੀਗਾ, ਇਹਨਾਂ ਨੇ ਰਿਕਵਰੀ ਕੀਤੀ। ਉੱਥੋਂ ਪੈੜ ਨੱਪਦੇ ਉਹ ਯੂਪੀ ਤੱਕ ਚਲੇ ਗਏ। ਉਹ ਵੀ ਬਹੁਤ ਕਰੋੜੀ ਡਰੱਗ ਰੈਕਟ ਸੀਗਾ। ਇਸੇ ਤਰ੍ਹਾਂ ਹੀ ਇਹੀ ਦਵਾਈਆਂ ਵੇਚੀਆਂ ਜਾ ਰਹੀਆਂ ਸੀਗੀਆਂ। ਤਾਂ ਉਹਦੇ ਵਿੱਚ ਕੀ ਹੋਇਆ, ਦਿਲਚਸਪ ਗੱਲ ਵੇਖੋ, ਪਤਾ ਨਹੀਂ ਕੀ ਇਹਨਾਂ ਦੀ ਸਾਂਝ ਹੁੰਦੀ ਆਪੋ ਵਿੱਚ ਦੀ, ਸਰਕਾਰਾਂ ਦੀ ਤੇ ਵਿਰੋਧੀਆਂ ਦੀ। ਹੋਇਆ ਕਿ ਜਿੱਥੋਂ ਕੰਮ ਸ਼ੁਰੂ ਹੋਇਆ ਉਸ ਬੰਦੇ ਲਈ ਤੇ ਬਕਾਇਦਾ SIT ਬਣਾ ਦਿੱਤੀ ਕਿ ਇਹਦੀ ਜੀ ਜਾਂਚ ਪੜਤਾਲ ਹੋਊਗੀ, ਇਨਕੁਆਇਰੀ ਕਰਾਂਗੇ। ਤੇ ਦੂਜੇ ਜਿੰਨੇ ਵੀ ਸੀ ਸਾਰੇ ਰਗੜ ਕੇ ਤੇ ਥਾਣੇ ਕਰ ਦਿੱਤੇ, ਫਿਰ ਜੇਲ੍ਹ ਭੇਜ ਦਿੱਤੇ। ਤਾਂ ਤੁਸੀਂ ਦੇਖੋ ਕਿ ਅੱਜ ਤੱਕ ਉਹ ਨਤੀਜਾ ਨਹੀਂ ਆਇਆ ਕਿ ਜਿਹਦੇ ਘਰ ਚੋਂ ਬਰਾਮਦੀ ਹੋਈ ਤੇ ਜਿੱਥੋਂ ਪੈੜ ਨੱਪਦੇ ਗਾਂਹ ਤੱਕ ਗਏ, ਉਸ ਬੰਦੇ ਬਾਰੇ ਕਲੀਅਰ ਹੀ ਨਹੀਂ ਕਰ ਰਹੇ ਕਿ ਉਹ ਬੰਦੇ ਨੇ ਲੱਖਾਂ ਗੋਲੀਆਂ ਆਪਣੇ ਘਰ ਦੇ ਵਿੱਚ ਕਿਉਂ ਰੱਖੀਆਂ ਸਨ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ 200 ਯੂਨਿਟ ਵਾਲੇ ਐਲਾਨ ਨੇ ਲੈ ਆਂਦਾ ਕਾਂਗਰਸ ਸਰਕਾਰ ਨੂੰ ਮੁੜਕਾ, ਪਰ ਐਕਸ਼ਨ ਮੋਡ 'ਚ ਆਏ। ਹਾਂਜੀ, ਐਕਸ਼ਨ ਮੋਡ ਦੇ ਵਿੱਚ ਕੈਪਟਨ ਆਇਆ, ਕੈਪਟਨ ਅਮਰਿੰਦਰ ਸਿੰਘ। ਕੱਲ ਕਹਿ ਲਓ ਕਿ ਸਾਰਾ ਦਿਨ ਇਹਨਾਂ ਚੀਜ਼ਾਂ 'ਤੇ ਚਰਚਾਵਾਂ ਕਰਦਾ ਰਿਹਾ। ਦੇਖੋ, ਦਿੱਲੀੋਂ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਥੋੜ੍ਹਾ ਜਿਹਾ ਐਕਟਿਵ ਨਜ਼ਰ ਆਇਆ, ਕਿਉਂਕਿ ਆਉਂਦਿਆਂ ਹੀ ਪਹਿਲਾਂ ਐਲਾਨ ਕੀਤਾ ਕਿ 510 ਕਰੋੜ ਰੁਪਈਆ ਅਸੀਂ ਬੇਜ਼ਮੀਨਿਆਂ ਵਾਸਤੇ ਦੇਵਾਂਗੇ। ਮਤਲਬ ਬੇਜ਼ਮੀਨਿਆਂ ਤੋਂ ਭਾਵ ਜ਼ਿਆਦਾ ਕਿ ਐਸੀ ਭਾਈਚਾਰਾ ਹੀ ਆ ਗਿਆ ਕਿ ਉਹਨਾਂ ਨੂੰ ਕਰਜ਼ੇ ਵਜੋਂ ਜਿਹੜੀ ਰਾਹਤ ਦੇਣੀ ਆ ਉਹ ਜਾਰੀ ਕਰਾਂਗੇ। ਫਿਰ ਜੋ ਮੁਲਾਜ਼ਮਾਂ ਦੀ ਇਸ ਵੇਲੇ ਸਮੱਸਿਆ ਹੈ, ਜਿੱਦਾਂ ਹੁਣ ਪੇ ਕਮਿਸ਼ਨ ਨੂੰ ਲੈ ਕੇ ਵੀ ਇੱਕ ਰੌਲਾ ਚੱਲ ਰਿਹਾ, ਸਵਾਲ ਵੀ ਆਪਾਂ ਨੂੰ ਆਇਆ ਸੀ। ਉਹ ਪੇ ਕਮਿਸ਼ਨ ਦਾ ਮੇਨਲੀ ਰੌਲਾ ਜਿਹੜਾ ਹੈ ਨਾ ਉਹ ਇਹ ਪੈ ਗਿਆ ਵਾ ਕਿ ਇਹਨਾਂ ਨੇ ਕਹਿ ਲਓ ਕਿ ਜੁਲਾਈ 2021 ਤੋਂ ਇੱਕ ਤਾਂ ਕੀਤਾ ਵਾ ਲਾਗੂ, ਮਤਲਬ ਕਿ ਪਿੱਛੋਂ ਲਾਗੂ ਨਹੀਂ ਕੀਤਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ 15 ਤੋਂ ਲਾਗੂ ਕਰਾਂਗੇ ਜਾਂ 16 ਤੋਂ ਲਾਗੂ ਕਰਾਂਗੇ, ਐਸਾ ਨਹੀਂ ਹੋਇਆ। ਤਾਂ ਇਹ ਇਹਨਾਂ ਦੀ ਇੱਕ ਮੇਨ ਮੰਗ ਹੈ ਕਿ 1 ਜਨਵਰੀ 2016 ਤੋਂ ਉਹ ਦੇਣ ਦੀ ਥਾਂ 'ਤੇ ਤੁਸੀਂ ਦੇ ਰਹੇ ਹੋ 1 ਜੁਲਾਈ 2021 ਤਾਈਂ, 1 ਜੁਲਾਈ 2021 ਤੋਂ ਸ਼ੁਰੂ ਕਰ ਰਹੇ ਹੋ ਤੁਸੀਂ। ਤਾਂ ਇਹ ਇੱਕ ਵੱਡੀ ਗੱਲ ਆ। ਫਿਰ ਜਿਵੇਂ ਤਨਖਾਹਾਂ ਫਿਕਸ ਕਰਨ ਲਈ ਬਾਕੀ ਕੈਟਾਗਰੀਆਂ ਵਾਂਗ 2:59 ਜਾਂ 2:64 ਦਾ ਗੁਣਾਤਮਕ ਫੈਕਟਰ ਲੈਣ ਦੀ ਥਾਂ 2:25 ਦਾ ਗੁਣਾਂਕ ਲਗਾਉਣ ਦੀ ਜਿਹੜੀ ਆ ਸਿਫਾਰਿਸ਼ ਕੀਤੀ ਗਈ। ਇਸ ਤਰ੍ਹਾਂ ਮਤਲਬ ਕਿ ਇਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ। ਜਿੱਦਾਂ ਡਾਕਟਰ ਆ ਉਹ ਵੀ ਕਹਿ ਰਹੇ ਆ ਕਿ ਸਾਡੀਆਂ ਤਾਂ ਤਨਖਾਹਾਂ ਘੱਟ ਗਈਆਂ ਨੇ, ਮਤਲਬ ਕਿ ਸਾਨੂੰ ਕੋਈ ਫਾਇਦਾ ਨਹੀਂ ਹੋਇਆ। ਸੋ ਇਹ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੇ ਜਿੰਨੀਆਂ ਕੋ ਸਮਝ ਸਕੇ ਆ। ਤਾਂ ਉਹਨਾਂ ਵਾਸਤੇ ਵੀ ਇੱਕ ਕਮੇਟੀ ਬਣਾ ਦਿੱਤੀ ਹੈ ਜਿਹਦੇ 'ਚ ਕੁਛ ਮੰਤਰੀ ਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕੱਲ੍ਹ ਇੱਕ ਗਤੀਵਿਧੀ ਹੋਰ ਹੋਈ ਆ, ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਆ, ਬੜੇ ਜ਼ੋਰ 'ਤੇ ਚੱਲਦੀ ਪਈ, ਔੜ ਲੱਗ ਗਈ ਆ, ਕਿਉਂਕਿ ਪ੍ਰੀ ਮਾਨਸੂਨ ਤਾਂ ਕਾਫੀ ਰੰਗ ਦਿਖਾ ਗਿਆ ਸੀਗਾ। ਅੱਧ ਜੂਨ ਤੱਕ ਚੰਗੇ ਰੰਗ ਲੱਗੇ ਰਹੇ ਆ, ਪਰੰਤੂ ਉਸ ਤੋਂ ਬਾਅਦ ਬੱਦਲ ਸਾਡੇ ਨਾਲ ਰੁੱਸ ਗਿਆ, ਜਿੱਦਾਂ ਆਮ ਤੌਰ 'ਤੇ ਦਿੱਲੀ ਸਰਕਾਰ ਸਾਡੇ ਨਾਲ ਰੁੱਸੀ ਰਹਿੰਦੀ ਆ। ਸੋ ਹੁਣ ਹੋਇਆ ਕਿ ਔੜ ਲੱਗੀ ਤੇ ਇਹਨਾਂ ਦੀ ਵੱਜ ਗਈ ਚੀਕ, ਬਿਜਲੀ ਆਉਂਦੀ ਨਹੀਂ। ਤਾਂ ਬਹੁਤ ਥਾਵਾਂ 'ਤੇ ਧਰਨੇ, ਮੁਜ਼ਾਹਰੇ, ਬਹੁਤ ਥਾਵਾਂ 'ਤੇ ਘਿਰਾਓ ਹੋਣ ਲੱਗ ਗਏ ਇਹਨਾਂ ਦੇ। ਤਾਂ ਫਿਰ ਕੀ ਹੋਇਆ ਕਿ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਬਿਜਲੀ ਮਹਿਕਮੇ ਵਾਲੇ ਵੱਡੇ ਅਧਿਕਾਰੀ ਉਹਨਾਂ ਦੇ ਨਾਲ ਬੈਠਕ ਕੀਤੀ ਤੇ ਤੁਰੰਤ 500 ਕਰੋੜ ਰੁਪਈਆ ਉਹਨਾਂ ਦੀ ਤਲੀ 'ਤੇ ਰੱਖਿਆ ਕਿ ਜਾ ਕੇ ਬਿਜਲੀ ਖਰੀਦ ਕੇ ਲੈ ਕੇ ਆਓ। ਮਤਲਬ ਕਿ ਬੂਹੇ 'ਤੇ ਆਈ ਜੰਨ ਤੇ ਕੁੜੀ ਦੇ ਵਿੰਨੋਂ ਕੰਨ, ਉਹ ਹਾਲ ਆ। ਸੋ ਐਕਸ਼ਨ ਮੋਡ ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਨਜ਼ਰ ਆ ਰਹੇ ਨੇ, ਪਰ ਜਿਹੜੀ ਉਹ 200 ਯੂਨਿਟ ਵਾਲੀ ਉਦਣ ਹਰੀਸ਼ ਰਾਵਤ ਨੇ ਗੱਲ ਕਹਿ ਦਿੱਤੀ ਕਿ 200 ਯੂਨਿਟ ਸਾਰਿਆਂ ਨੂੰ ਬਾਈ ਮਾਫ਼ ਕਰਨ ਦਾ ਐਲਾਨ ਕਰੋ,
ਉਹਨੇ ਕਿਤੇ ਨਾ ਕਿਤੇ ਕਸੂਤਾ ਫਸਾ ਰੱਖਿਆ। ਉਹ ਮੰਤਰੀ ਵੀ ਆਫ ਦੀ ਰਿਕਾਰਡ ਕਹਿੰਦੇ ਨੇ ਕਿ ਇਹ ਬਹੁਤ ਔਖਾ ਕੰਮ ਆ, ਕਿਉਂਕਿ 200 ਯੂਨਿਟ ਤੁਸੀਂ ਦੇਖ ਲਓ, 55 ਲੱਖ ਘਰ ਆ ਆਪਣਾ ਪਿੰਡ, ਆਪਣਾ ਜਿੱਦਾਂ ਲੈ ਲਓ ਕਿ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਟੋਟਲ ਘਰ ਕਿੰਨਾ ਆ, 55 ਲੱਖ ਆਪਣੇ ਪੰਜਾਬ ਦਾ। ਤਾਂ ਉਹਦੇ ਵਿੱਚ ਕਿਉਂਕਿ ਆਲਮੋਸਟ ਆਪਣੇ ਇਲੈਕਟ੍ਰੀਸਿਟੀ ਹੈਗੀ ਆ, ਹਰੇਕ ਘਰ ਦੇ ਵਿੱਚ ਹੀ ਹੈਗੀ ਆ, ਤਾਂ ਇਹ ਅੰਦਾਜ਼ਾ ਹੈ ਕਿ ਬਹੁਤ ਵੱਡੀ ਰਕਮ ਬਣ ਜਾਏਗੀ ਇਸ ਹਿਸਾਬ ਦੇ ਨਾਲ। ਤਾਂ ਸਾਨੂੰ ਤੁਸੀਂ ਦੇਖੋਗੇ ਤਾਂ ਜਿਹੜੀ ਇਹ ਬਿਜਲੀ ਜਾਏਗੀ ਤਾਂ ਤਕਰੀਬਨ ਕਹਿੰਦੇ ਕਿ ਹੋਰ ਐਕਸਟਰਾ ਘੱਟੋ ਘੱਟ 2000 ਕਰੋੜ ਰੁਪਈਆ ਚਾਹੀਦਾ ਸਾਨੂੰ, ਜੇ ਇਸ ਤਰ੍ਹਾਂ ਦੀ ਕੋਈ ਯੋਜਨਾ ਉਹ ਲਿਖਣੀ ਹੈ ਤਾਂ ਕਾਫੀ ਵੱਡਾ ਸਰਮਾਇਆ ਜਿਹੜਾ ਉਹ ਚਾਹੀਦਾ ਅੰਦਾਜ਼ਨ ਹੈ। ਤੇ 10,000 ਕਰੋੜ ਤਾਂ ਪਹਿਲਾਂ ਜਾਂਦੀ ਹੈ ਸਬਸਿਡੀ, ਤੇ ਉਹਦੇ ਵਿੱਚ 2000 ਕਰੋੜ ਐਡ ਕਰ ਦਿਓ ਤੁਸੀਂ, ਔਰ ਉਸ ਦੌਰ ਦੇ ਵਿੱਚ ਜਦੋਂ ਇਹ ਤੇ ਰੁਪਈਏ ਦੀ ਮੁਥਾਜੀ ਹੰਢਾ ਰਹੇ ਨੇ, ਫਿਰ ਬਹੁਤ ਔਖਾ ਹੋ ਜਾਏਗਾ। ਸੋ ਇਹ ਜਿਹੜਾ ਐਲਾਨ ਕਰ ਦਿੱਤਾ ਹਰੀਸ਼ ਰਾਵਤ ਨੇ, ਹੁਣ ਨਾ ਤਾਂ ਉਹਨੂੰ ਅਮਰਿੰਦਰ ਸਿੰਘ ਦੀ ਸਰਕਾਰ ਡਿਨਾਈ ਕਰ ਸਕਦੀ ਆ ਕਿ ਅਸੀਂ ਨਹੀਂ ਭਾਈ ਕਰ ਸਕਦੇ, ਤੇ ਨਾ ਉਹਨੂੰ ਲਾਗੂ ਕੀਤਾ ਜਾ ਸਕਦਾ। ਵਿੱਚ ਵਿਚਾਲੇ ਜੇ ਕੰਮ ਰਹਿ ਗਿਆ, ਹੁਣ ਵੇਖੋ ਗਾਂ ਕੀ ਕਦਮ ਚੁੱਕਦੇ ਨੇ। ਜੀ ਬਿਲਕੁਲ। ਮਿੰਟੂ ਜੀ ਅਗਲੀ ਗੱਲ ਕਰੀਏ, ਵਿਦਿਅਕ ਸੰਸਥਾਨਾਂ ਤੇ ਵੀ ਠੋਕਿਆ ਲਗਾਨ। ਹਾਂਜੀ ਹਾਂਜੀ, ਲਗਾਨ ਤਾਂ ਫਿਲਮ ਤੁਸੀਂ ਵੇਖੀ ਹੋਣੀ ਆ ਕਿਤੇ, ਆਮਿਰ ਖਾਨ ਵਾਲੀ ਲਗਾਨ, ਕਿ ਉਹ ਲਗਾਨ ਨੂੰ ਮਾਫ ਕਰਾਉਣ ਵਾਸਤੇ ਇੱਕ ਕ੍ਰਿਕਟ ਮੈਚ ਖੇਡਦੇ ਆ ਗੋਰਿਆਂ ਦੇ ਨਾਲ। ਉਹ ਸਾਰੀ ਫਿਲਮ ਉਹ ਕ੍ਰਿਕਟ ਮੈਚ ਦੇ ਵਿੱਚ ਹੀ ਲੰਘਦੀ ਆ। ਬੜੀ ਜ਼ਬਰਦਸਤ ਮੂਵੀ ਬਣਾਈ ਸੀ ਆਮਿਰ ਖਾਨ ਨੇ ਉਸ ਟਾਈਮ। ਤਾਂ ਲਗਾਨ ਦਾ ਮਤਲਬ ਆਪਾਂ ਸਮਝ ਹੀ ਗਏ ਕਿ ਇੱਕ ਤਰ੍ਹਾਂ ਨਾਲ ਇੱਕ ਐਸਾ ਟੈਕਸ ਜਾਂ ਕਹਿ ਲਓ ਕਿ ਸੈਸ ਜਿਹੜਾ ਤੁਹਾਨੂੰ ਪੇ ਕਰਨਾ ਪਵੇਗਾ। ਆਪਾਂ ਪੁਰਾਣੇ ਸਮਿਆਂ 'ਚ ਬਜ਼ੁਰਗਾਂ ਦੇ ਮੂੰਹ ਮਾਮਲਾ ਵੀ ਸੁਣਦੇ ਹੁੰਦੇ ਸੀ, ਤਾਂ ਮਾਲੀਆ ਉਹ ਲਿਆ ਜਾਂਦਾ ਸੀ ਅੰਗਰੇਜ਼ਾਂ ਵੱਲੋਂ, ਉਹ ਵੀ ਇੱਕ ਤਰ੍ਹਾਂ ਨਾਲ ਟੈਕਸ ਸੀਗਾ ਜਿਹੜਾ ਜ਼ਮੀਨਾਂ ਤੇ ਲੱਗਦਾ ਸੀਗਾ। ਖੈਰ ਦੇਖੋ ਇਹਨਾਂ ਨੇ ਕੀ ਕੀਤਾ ਵਾ ਕਿ ਜਿਹੜੇ ਸਾਡੇ ਵਿਦਿਅਕ ਸੰਸਥਾਨ ਆ, ਜਿਵੇਂ ਪੰਜਾਬੀ ਯੂਨੀਵਰਸਿਟੀ ਨੇ ਤਾਂ ਫਰਮਾਨ ਜਾਰੀ ਕਰ ਦਿੱਤਾ ਵਾ, ਤਾਂ ਇਹਨਾਂ ਨੇ GST ਲਾ ਦਿੱਤਾ ਕਾਲਜਾਂ ਵਗੈਰਾ ਤੇ, ਮਤਲਬ ਕਿ ਤੁਸੀਂ GST ਦੇਣਾ, ਔਰ GST ਬਰੋਬਰ ਦੇਣਾ ਹੈ। ਮਤਲਬ ਕਿ 9% ਹੋ ਗਿਆ ਸਟੇਟ ਦਾ, 9% ਹੋ ਗਿਆ ਸੈਂਟਰ ਦਾ, ਕਿੰਨਾ ਬਣ ਗਿਆ ਟੋਟਲ 18%। 18% GST। ਮੈਂ ਤੁਹਾਨੂੰ ਕੁਛ ਦੱਸ ਦਿਨਾਂ, ਜਿਵੇਂ ਕੋਰਸ ਕਰਾਏ ਜਾਂਦੇ ਆ, ਜਾਂ ਆਪਾਂ ਦੱਸੀਏ ਕਿ ਡਿਗਰੀ ਕਾਲਜ ਆ, ਜਿਵੇਂ ਹੁਣ ਲਾਅ ਕਾਲਜ ਆ, ਪ੍ਰੋਫੈਸ਼ਨਲ ਕਾਲਜ ਆ, ਉਹਨਾਂ ਨੂੰ 20,000 ਰੁਪਈਆ ਜਿਹੜਾ GST ਦੇਣੀ ਪਵੇਗੀ। ਐਜੂਕੇਸ਼ਨਲ ਜਿੱਦਾਂ ਹੁੰਦੇ ਆ ਜਾਂ ਫਿਜ਼ੀਕਲ ਕਾਲਜ ਹੁੰਦੇ, ਉਹਨਾਂ ਨੂੰ 40,000। ਫਿਰ ਇਹ 18% ਵਾਲੇ ਆ ਸਾਰੇ, ਇਹਨੂੰ ਇੱਦਾਂ ਹੀ ਤੁਸੀਂ ਗਿਣੀ ਚੱਲਿਓ। MBA ਵਾਲੇ ਉਹਨਾਂ ਨੂੰ 1 ਲੱਖ ਰੁਪਈਆ ਦੇਣਾ ਪਊਗਾ, MC ਵਾਲਿਆਂ ਨੂੰ 1 ਲੱਖ ਰੁਪਈਆ, MCOM ਵਾਲਿਆਂ ਨੂੰ 1 ਲੱਖ ਰੁਪਈਆ, MP.Ed ਵਾਲਿਆਂ ਨੂੰ 1 ਲੱਖ ਰੁਪਈਆ, M.Ed ਵਾਲਿਆਂ ਨੂੰ 1 ਲੱਖ ਰੁਪਈਆ, MLM ਵਾਲਿਆਂ ਨੂੰ 1 ਲੱਖ ਰੁਪਈਆ, MSc ਵਾਲਿਆਂ ਨੂੰ ਵੀ 1 ਲੱਖ ਰੁਪਈਆ। ਮਤਲਬ ਕਿ ਇੱਕ ਐਕਸਟਰਾ ਲਗਾਨ, ਇੱਕ ਐਕਸਟਰਾ ਟੈਕਸ ਆ ਜਿਹੜਾ ਵਿਦਿਅਕ ਸੰਸਥਾਨਾਂ ਤੇ ਲਾ ਦਿੱਤਾ ਗਿਆ ਕਿ ਤੁਸੀਂ ਵੀ GST ਦੇ ਦਾਇਰੇ 'ਚ ਆਉਣੇ ਆ। ਹੁਣ ਦੇਖੋ ਕਹਿਣ ਨੂੰ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰੀ ਕਾਲਜ ਸਾਡੇ ਇਹਨਾਂ ਨੇ ਨਾ ਉਜਾੜ ਕੱਤੇ ਆ। ਆਪਣੇ 40 ਦੇ ਕਰੀਬ ਕਾਲਜ ਆ ਸਰਕਾਰੀ, ਤੇ ਉਹਨਾਂ ਦੇ ਵਿੱਚ ਤਾਂ ਪ੍ਰੋਫੈਸਰ ਹੀ ਹੈ ਨਹੀਂ। ਨਾਲ ਮੇਰੇ ਖਿਆਲ ਦੇ ਨਾਲ ਗਾਂ 2022 ਦੇ ਵਿੱਚ ਵੇਖੋ ਕਿ 300 ਰਹਿ ਜਾਣੇ ਆ, ਤਕਰੀਬਨ 1850 ਅਸਾਮੀ ਆ ਸਾਡੀ, ਬਾਕੀ ਸਾਰੀਆਂ ਅਸਾਮੀਆਂ ਖਾਲੀ ਨੇ ਇਸ ਟਾਈਮ ਮੌਜੂਦਾ ਤੌਰ 'ਤੇ ਜੇ ਦੇਖੀਏ ਤਾਂ। ਖੈਰ ਉਹਨਾਂ ਦਾ ਬੇੜਾ ਕਰਕ ਕੀਤਾ। ਤੇ ਫਿਰ ਆ ਜਿਹੜੇ ਹੁਣ ਕਾਲਜ ਹੈਗੇ ਮਾੜੇ ਮੋਟੇ, ਜਿਹੜੇ ਕਿ ਚਲੋ ਜਿਹੜਾ ਕੋਈ ਵਿੱਚ ਵਿਚਾਲੇ ਸਰਦਾ ਪੁੱਜਦਾ ਉੱਥੇ ਬੱਚਾ ਪੜ੍ਹਾ ਲੈਂਦਾ, ਚਾਹੇ ਉਹ ਐਗਰੀਕਲਚਰ ਵਾਲੇ ਹੋਣ ਚਾਹੇ ਫਿਜ਼ੀਕਲ ਹੋਣ, ਇਹਨਾਂ ਨੇ ਹੁਣ ਇਹ ਵੀ ਬੰਦ ਕਰਵਾਉਣੇ। ਕਿਉਂ? ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਬੱਚੇ ਹੁਣ ਇੱਧਰ ਨੂੰ ਜਾਂਦੇ ਹੀ ਨਹੀਂ, ਪ੍ਰੋਫੈਸ਼ਨਲ ਕੋਰਸਾਂ ਵੱਲ ਤੇ ਜਾਂਦੇ ਘੱਟ ਨੇ। ਉਹ ਆਈਲੈਟਸ ਦਾ ਯਤਨ ਕਰਦੇ, ਜੇ ਕੋਈ ਬੱਚਾ ਉੱਧਰੋਂ ਰਹਿ ਜਾਂਦਾ ਫਿਰ ਉਹ ਇੱਧਰੋਂ ਪਹੁੰਚ ਕੇ ਆ ਕੇ ਤੇ ਕੋਰਸ ਨੂੰ ਪੈ ਜਾਂਦਾ। ਹੁਣ ਕਹਿਣ ਦਾ ਮਤਲਬ ਇਹ ਆ ਕਿ ਇੱਕ ਪਾਸੇ ਤਾਂ 2 ਸਾਲ ਹੋ ਗਏ। ਦੇਖੋ ਇਹ ਤਾਂ ਆਪਾਂ ਨੂੰ ਵੀ ਮੰਨਣਾ ਪਏਗਾ ਨਾ ਕਿ ਕਾਲਜ ਚੱਲਦਾ ਹੋਵੇ ਫਿਰ ਤਾਂ ਚਲੋ ਟੈਕਸ ਉਗਰਾਉਣੇ ਜਾਂ ਇੱਦਾਂ ਦਾ ਕੁਛ ਕਰਨਾ ਉਹ ਤਾਂ ਠੀਕ ਆ, ਵਾਜਬ ਆ ਕਿ ਕੰਮ ਕਾਰ ਉਹਨਾਂ ਦੇ ਚੱਲਦੇ ਆ, ਠੀਕ ਆ। ਇੱਕ ਪਾਸੇ ਤੇ 1.5 ਸਾਲ ਤੋਂ ਇੱਥੇ ਤਾਲੇ ਲਮਕੇ ਹੋਏ ਨੇ, ਉੱਲੂ ਬੋਲਦੇ ਪਏ ਨੇ, ਵਿਦਿਅਕ ਸੰਸਥਾਨ ਜਿਹੜੇ ਆ ਖੁਦ ਕਹਿ ਲਓ ਕਿ ਮੁਤਾਜ ਹੋਏ ਪਏ ਨੇ, ਤੇ ਉੱਤੋਂ ਦੇ ਇਸ ਤਰ੍ਹਾਂ ਦੇ ਟੈਕਸ। ਮੈਨੂੰ ਲੱਗਦਾ ਕਿ ਸਮਾਂ ਤੁਹਾਡਾ ਗਲਤ ਆ। ਇੱਕ ਤੇ ਰਾਸ਼ੀ ਬਹੁਤ ਵੱਡੀ ਹੈ ਕਿ 1-1 ਲੱਖ ਰੁਪਈਆ ਸਿੱਧਾ ਇੱਕ ਕਾਲਜ ਤੇ ਬੋਝ ਪਾ ਦੇਣਾ, ਔਰ ਦੂਸਰਾ ਉਸ ਦੌਰ ਦੇ ਵਿੱਚ ਜਦੋਂ ਖੁੱਲ੍ਹ ਨਹੀਂ ਰਹੇ ਵਿਦਿਅਕ ਸੰਸਥਾਨ, ਔਰ ਜੇ ਖੁੱਲ੍ਹ ਰਹੇ ਆ ਤਾਂ ਬੜੀ ਅਨਿਸ਼ਚਿਤਤਾ ਵਾਲੀ ਇੱਕ ਸਥਿਤੀ ਬਣੀ ਰਹਿੰਦੀ ਆ, ਭਰਮ ਵਾਲੀ ਸਥਿਤੀ ਬਣੀ ਰਹਿੰਦੀ ਆ ਕਿ ਪਤਾ ਨਹੀਂ ਆ ਤੀਜੀ ਲਹਿਰ ਆ ਜਾਣੀ ਆ, ਚੌਥੀ ਆ ਜਾਣੀ ਆ, ਪੰਜੌਥੀ ਆ ਜਾਣੀ ਆ, ਸਮਝ ਹੀ ਨਹੀਂ ਲੱਗਦੀ, ਸੁਰ ਹੀ ਨਹੀਂ ਲੱਗਦਾ। ਸੋ ਇਸ ਲਿਹਾਜ਼ ਨਾਲ ਜੇ ਤੁਸੀਂ ਵੇਖੋਗੇ ਤੇ ਜੇ ਆਪਾਂ ਦੇਖੀਏ ਤਾਂ ਇਹ ਇੱਕ
ਐਸੇ ਖੇਤਰ ਦੇ ਵਿੱਚ ਜਿਹਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਵੀ ਮਾਰੀਆਂ ਹੋਣੀਆਂ, ਵਿਦਿਅਕ ਸੰਸਥਾਨ ਜਿਹੜੇ ਹੁੰਦੇ ਆ ਬਹੁਤ ਬੰਦਿਆਂ ਨੂੰ ਤਰਾਸ਼ਦੇ ਆ, ਤਾਂ ਉਸ ਖੇਤਰ ਨੂੰ ਇਹ ਮਾਰ ਪੈ ਰਹੀ ਹੈ ਕਿ ਇੱਕ ਤਾਂ ਸਟੂਡੈਂਟ ਘਟ ਰਹੇ ਨੇ, ਦੂਜਾ ਕੋਵਿਡ ਦਾ ਮਸਲਾ ਹੈ, ਤੀਜਾ ਗੌਰਮੈਂਟ ਜਿਹੜੀ ਆ ਉਹ ਮੋਟੇ ਟੈਕਸ ਹੋਣੇ ਇੱਧਰੋਂ ਵੀ ਵਸੂਲਣ ਜਾ ਰਹੀ ਹੈ। ਜੀ ਜੀ, ਛੱਡਣਾ ਆਪਾਂ ਕਿਸੇ ਨੂੰ ਵੀ ਨਹੀਂ ਆ। ਅਗਲੀ ਗੱਲ ਕਰੀਏ, ਪਾਂਡੇ ਦਾ ਦਰਦ ਝਲਕਿਆ, ਕਹਿੰਦਾ ਸਭ ਦੀ ਨੌਕਰੀ ਰੱਦ ਕਰੋ ਭਾਈ। ਹਾਂਜੀ ਹਾਂਜੀ, ਸਹੀ ਗੱਲ ਆ। ਫਿਰ ਉਹਦੇ ਤੇ ਕਹਿਣਾ ਹੀ ਆ ਕਿ ਦੇਖੋ ਮੈਨੂੰ ਕਿਉਂ ਮਾਰਦੇ ਹੋ, ਸਾਰੇ ਜਿਹੜੇ ਆ ਨੌਕਰੀਆਂ ਲੈ ਕੇ ਬੈਠੇ ਨੇ ਭਾਈ, ਉਹ ਦੇ ਦਿਓ। ਪਰ ਜਾਖੜ ਤੇ ਜਿਹੜੀ ਫਤਿਹ ਜੰਗ ਸਿੰਘ ਬਾਜਵਾ ਦੀ ਲੜਾਈ ਹੋਈ ਨਾ, ਇਸ ਮੁੱਦੇ ਤੇ ਉਹ ਬੜੀ ਦਿਲਚਸਪ ਮੋੜ ਤੇ ਆ, ਕਿਉਂਕਿ ਬਾਜਵਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਜਾਖੜ ਦਾ ਭਤੀਜਾ ਵੀ ਜਿਹੜਾ ਆ ਉਹ ਵੀ ਤਾਂ ਹੈਗਾ ਖੇਤੀ ਕਮਿਸ਼ਨ ਦਾ ਚੇਅਰਮੈਨ, ਤੇ ਉਹਨੇ ਆਖਿਆ ਸੀਗਾ, ਉਹਨੇ ਅੱਗੋਂ ਜਵਾਬ ਬੜਾ ਕਹਿ ਲਓ ਕਿ ਬੜਾ ਠੋਕਵਾ ਦਿੱਤਾ ਇਹਨਾਂ ਨੂੰ ਬਾਜਵਾ ਨੂੰ। ਉਹ ਕਹਿੰਦਾ ਕਿ ਸੇਬ ਦੀ ਤੁਲਨਾ ਅਮਰੂਦ ਨਾਲ ਨਹੀਂ ਕੀਤੀ ਜਾਂਦੀ ਛੋਟੇ ਵੀਰ, ਪਤਾ ਨਹੀਂ ਕਿ ਵੱਡੇ ਵੀਰ ਕਿਹਾ ਹੋਗਾ। ਬੜੀ ਜ਼ਬਰਦਸਤ ਉਹਨੇ ਅੱਗੋਂ ਟੌਂਚ ਮਾਰੀ ਆ। ਖੈਰ ਹੁਣ ਪਾਂਡੇ ਜੀ ਬੋਲੇ। ਪਾਂਡੇ ਜੀ ਕੌਣ? ਪਾਂਡੇ ਜੀ ਹੈਗੇ ਆ ਜੀ ਲੁਧਿਆਣਾ ਤੋਂ 6 ਵਾਰ ਦੇ MLA ਨੇ, 6ਵੀਂ ਵਾਰ ਚੁਣੇ ਗਏ ਨੇ। ਪਰ ਇਹ ਹਮੇਸ਼ਾ ਕੈਪਟਨ ਦੇ ਖੇਮੇ ਚੋਂ ਨਹੀਂ ਗਿਣੇ ਜਾਂਦੇ, ਇਹ ਗਿਣੇ ਜਾਂਦੇ ਆ ਪੱਠਲ ਖੇਮੇ ਚੋਂ ਅਸਲ ਦੇ ਵਿੱਚ। ਤਾਂ ਕਰਕੇ ਕਹਿ ਲਓ ਕਿ ਮੈਂ ਤਾਂ ਕਈ ਵਾਰ ਸੋਚਦਾ ਕਿ ਕੈਪਟਨ ਨੇ ਮੂੰਹ ਵੀ ਐਸਾ ਖੇਡਿਆ ਵਾ ਕਿ ਇਹਨਾਂ ਦੇ ਪੋਲ ਖੁੱਲ ਗਏ ਵਿਧਾਇਕਾਂ ਦੇ, ਮੈਨੂੰ ਕਦੇ ਕਦੇ ਇਉਂ ਲੱਗਦਾ। ਦੂਜੀ ਚੀਜ਼ ਇਹ ਆ ਕਿ ਸ਼ਾਇਦ ਇਹ ਵੀ ਹੋ ਸਕਦਾ ਕਿ ਨਜ਼ਦੀਕ ਕੀਤਾ ਜਾਵੇ ਕਿਸੇ ਨੂੰ। ਪਰ ਕਹਿਣ ਦਾ ਭਾਵ ਇਹ ਆ ਕਿ ਪਾਂਡੇ ਜੀ ਇਸ ਨੌਕਰੀ ਨੂੰ ਛੱਡਣ ਵਾਸਤੇ ਹਾਲ ਦੀ ਘੜੀ ਤਿਆਰ ਨਜ਼ਰ ਨਹੀਂ ਆ ਰਹੇ। ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਜੇ ਤਰਸ ਦੇ ਆਧਾਰ ਤੇ ਨਿਯੁਕਤੀਆਂ ਜਿਹੜੀਆਂ ਨੇ ਉਹ ਗਲਤ ਨੇ ਤਾਂ ਫਿਰ ਸਾਰੀਆਂ ਹੀ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਨਾ, ਸਾਡੀ ਇਕੱਲਿਆਂ ਦੀ ਕਿਉਂ। ਸੋ ਇਹ ਆਪਣੇ ਆਪ ਦੇ ਵਿੱਚ ਕਹਿ ਸਕਦੇ ਹਾਂ ਕਿ ਰਕੇਸ਼ ਪਾਂਡੇ ਜੀ ਦਾ ਜਿਹੜਾ ਤਰਕ ਸਾਹਮਣੇ ਆਇਆ। ਪਰੰਤੂ ਗੱਲ ਇਹ ਆ ਕਿ ਮਸਲਾ ਇਹ ਨਹੀਂ ਹੈ, ਜੇ ਤੁਹਾਡੀ ਬਣਦੀ ਹੁੰਦੀ ਨੌਕਰੀ ਪਾਂਡੇ ਸਾਹਿਬ, ਅਸੀਂ ਵੀ ਕਹਿੰਦੇ ਕਿ ਹਾਂ ਠੀਕ ਆ ਬਾਈ, ਠੀਕ ਆ। ਤੁਸੀਂ ਨੌਕਰੀ ਲਈ ਜਾਂਦੇ, ਜਦ ਤੁਹਾਡੇ ਪਿਤਾ ਜੀ ਚਲੇ ਗਏ ਸੀ ਸੰਸਾਰ ਤੋਂ, ਤੁਸੀਂ ਨੌਕਰੀ ਲਈ ਜਾਂਦੇ, ਤੁਹਾਨੂੰ ਮਿਲੀ ਹੁੰਦੀ ਉਮਰਾ ਨੰਗਲ ਦੀ ਨੌਕਰੀ ਨੂੰ ਕਿਸੇ ਨੇ ਚੈਲੰਜ ਕੀਤਾ ਅੱਜ ਤੱਕ? ਮੈਂ ਤੁਹਾਨੂੰ ਇੰਟਰਸਟਿੰਗ ਚੀਜ਼ ਦੱਸਾਂ, ਚਲੋ ਇਹ ਮੈਨੂੰ ਇੱਕ ਬਹੁਤ ਬਜ਼ੁਰਗ ਲੇਖਕ ਨੇ ਗੱਲ ਦੱਸੀ ਆ। ਅਸਲ ਦੇ ਵਿੱਚ ਉਹ ਕਹਿੰਦੇ ਕਿ ਬਾਜਵਾ ਫੈਮਿਲੀ ਨੇ ਵੀ ਉਮਰਾ ਨੰਗਲ ਦੇ ਨਾਲ ਇੱਕ ਕੇਸ ਤੋਰਿਆ ਸੀ, ਚਲੋ ਨਾਮ ਬਾਅਦ ਚ ਡਿਸਕਲੋਜ਼ ਕਰ ਦਿਆਂਗੇ। ਇਹਨਾਂ ਦਾ ਕੇਸ ਰਿਜੈਕਟ ਹੋ ਗਿਆ ਸੀ ਕਿਉਂਕਿ ਮੌਤ ਦਾ, ਜਿਵੇਂ ਸਤਨਾਮ ਸਿੰਘ ਬਾਜਵਾ ਦੀ ਮੌਤ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੈਟਰ 'ਚ ਲਿਖਿਆ ਕਿ ਉਹ ਅਸਲ ਦੇ ਵਿੱਚ ਗੈਂਗ ਰਾਈਵਲਰੀ ਸੀਗੀ, ਮਤਲਬ ਕਿ ਆਪਸ ਦੇ ਵਿੱਚ ਟਸਲਬਾਜ਼ੀ ਸੀਗੀ। ਹੁਣ ਇੱਕ ਪਾਸੇ ਤਾਂ ਉਮਰਾ ਨੰਗਲ ਨੂੰ ਨੌਕਰੀ ਮਿਲ ਗਈ, ਚਲੋ ਉਹ ਪਾਰਟ ਹੁਣ ਆਪਾਂ ਛੱਡ ਦਿੰਦੇ ਹਾਂ। ਉਮਰਾ ਨੰਗਲ ਨੂੰ ਨੌਕਰੀ ਮਿਲ ਗਈ, ਕਿਸੇ ਨੇ ਇਹ ਤਾਂ ਨਹੀਂ ਚੈਲੰਜ ਕੀਤਾ ਕਿ ਉਮਰਾ ਨੰਗਲ ਨੂੰ ਕਿਉਂ ਨੌਕਰੀ ਦਿੱਤੀ? ਉਸ ਟਾਈਮ ਉਹਨੂੰ ਮਿਲ ਗਈ, ਪਰ ਉਮਰਾ ਨੰਗਲ ਨੇ ਨੌਕਰੀ ਮਿਲੀ ਤੋਂ ਬਾਅਦ ਕੀ ਕੀਤਾ? ਉਂਗਲ ਉਸ ਚੀਜ਼ ਤੇ ਉੱਠੀ, ਕਿਉਂਕਿ ਉਸ ਟਾਈਮ ਤੇ ਉਹਦਾ ਹੱਕ ਬਣਦਾ ਸੀ। ਦੂਜੀ ਪੀੜ੍ਹੀ ਨੇ ਜੋਬ ਲੈ ਲਈ, ਤੁਸੀਂ ਦੇਤੀ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਇਆ। ਇਸ ਤਰ੍ਹਾਂ ਕਈਆਂ ਨੇ ਨੌਕਰੀ ਲਈ ਆ। ਪਰੰਤੂ ਹੁਣ ਜਦ ਤੀਜੀ ਪੀੜ੍ਹੀ ਜਿਹੜੀ ਆ ਜਵਾਨ ਹੋਈ ਆ, ਰੌਲਾ ਤੇ ਤਦ ਪੈ ਰਿਹਾ ਨਾ, ਕਿਉਂਕਿ ਤੁਸੀਂ ਇਸੇ ਹੀ ਬਿਨਾਂ ਤੇ ਕਿ ਬਾਈ ਟਾਈਮ ਜਦੋਂ ਜ਼ਿਆਦਾ ਹੋ ਗਿਆ, ਕਿਉਂਕਿ ਸੁਪਰੀਮ ਕੋਰਟ ਦੀ ਵੀ ਸਾਫ਼ ਤੌਰ ਤੇ ਗਾਈਡਲਾਈਨ ਆ, ਸੁਪਰੀਮ ਕੋਰਟ ਦੇ ਇਹਦੇ ਵਿੱਚ ਕਈ ਫੈਸਲੇ ਵੀ ਹੈ, 2009 ਦਾ ਵੀ ਹੈ, ਇੱਕ 2021 ਦਾ ਵੀ ਪਿਆ, ਤਾਂ ਉਹਦੇ ਵਿੱਚ ਇਹ ਚੀਜ਼ ਜਿਹੜੀ ਆ ਸਾਫ਼ ਤੌਰ ਤੇ ਲਿਖੀ ਗਈ ਹੈ, ਤੁਹਾਡੇ ਵੱਲੋਂ ਵੀ ਕਹੀ ਗਈ ਆ, ਉਧਰੋਂ ਵੀ ਲਿਖੀ ਗਈ ਹੈ ਕਾਨੂੰਨੀ ਤੌਰ ਤੇ, ਕਿ ਇੱਕ ਲਿਮਿਟਿਡ ਪੀਰੀਅਡ ਆ। ਔਰ ਦੂਜਾ ਇਹ ਆ ਕਿ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਤਰਸ ਆਧਾਰ ਵਾਲੇ ਆ, ਉਹ ਕੋਈ ਕਾਨੂੰਨੀ ਅਧਿਕਾਰ ਪ੍ਰਾਪਤ ਨਹੀਂ ਹੋ ਜਾਂਦਾ ਤੁਹਾਨੂੰ ਕਿ ਤੁਸੀਂ ਜਦ ਵੀ ਚਾਹੋ ਅਗਾਂਹ ਅਗਲੀ ਤੁਹਾਡੀ ਪੀੜ੍ਹੀ ਵੀ ਆ ਉੱਠ ਕੇ ਆਖੇ ਤੇ ਉਦੋਂ ਜੀ ਸਾਡੀ ਚੌਥੀ ਪੀੜ੍ਹੀ ਨੇ ਆਹ ਕੁਛ ਕੀਤਾ ਸੀਗਾ ਦੇਸ਼ ਵਾਸਤੇ, ਸਾਨੂੰ ਵੀ ਜੋਬ ਦੇਵੋ। ਸੋ ਚੀਜ਼ ਜਿਹੜੀ ਆ ਉਹ ਇਹੀ ਚਰਚਾ ਦੇ ਵਿੱਚ ਆ, ਇਹੀ ਵਿਵਾਦ ਦੇ ਵਿੱਚ ਆ ਕਿ ਕੀ ਇਹ ਅਨਿਸ਼ਚਿਤ ਕਾਲ ਤੱਕ ਹੀ ਚੱਲੂ ਕੰਮ, ਕਿ ਗਾਂ 10ਵੀਂ ਪੀੜ੍ਹੀ ਵੀ ਉੱਠ ਕੇ ਆਖੂਗੀ ਕਿ ਸਾਨੂੰ ਵੀ ਜੋਬ ਦੇਵੋ। ਸੋ ਇਹ ਚੀਜ਼ ਜਿਹੜੀ ਆ ਕਿ ਜਦੋਂ ਤੁਸੀਂ ਦੂਜਿਆਂ ਦੇ ਕੇਸ ਰਿਜੈਕਟ ਕਰਦੇ ਹੋ ਇਸੇ ਗਰਾਊਂਡ ਤੇ, ਤਾਂ ਫਿਰ ਇਸੇ ਗਰਾਊਂਡ ਤੇ ਤੁਹਾਨੂੰ ਜੋਬ ਕਿਵੇਂ ਮਿਲੇ, ਕਿਉਂ ਮਿਲੇ? ਔਰ ਉਹ ਵੀ ਉਸ ਟਾਈਮ ਕਿ ਜਦੋਂ ਤੁਹਾਨੂੰ ਚੁਣਿਆ ਜਨਤਾ ਨੇ, ਤੁਸੀਂ ਆਪਣੀ ਉਸ ਇਲੈਕਟਡ ਪੋਲੀਟਿਕਸ ਨੂੰ ਗਾਂ ਸਿਲੈਕਟਡ ਪੋਲੀਟਿਕਸ ਬਣਾ ਰਹੇ ਹੋ ਕਿ ਮਤਲਬ ਕਿ ਸਿਲੈਕਟ ਕਰਕੇ ਕਿ ਆਹ MLA ਇੱਧਰ ਕਰ ਲਈਏ, ਆਹ MLA ਉੱਧਰੋਂ ਕਰ ਲਈਏ, ਇਹਨੂੰ ਦੇ ਦਈਏ, ਇਹਨੂੰ ਦੇ ਦਈਏ। ਸੋ ਇਸੇ ਗੱਲ ਦਾ ਰੌਲਾ ਨੌਕਰੀ ਦਾ ਨਹੀਂ, ਰੌਲਾ ਕਿਸੇ ਨੂੰ
ਕੋਈ ਤਰਸ ਆਧਾਰ ਤੇ ਜੋਬ ਮਿਲਦੀ ਆ, ਉਹਦਾ ਨਹੀਂ ਹੈ। ਰੌਲਾ ਇਹ ਆ ਕਿ ਦੂਸਰੇ ਜਿਹੜੇ ਇਸ ਤਰ੍ਹਾਂ ਦੇ ਕੇਸ ਆ ਉਹਨਾਂ ਨੂੰ ਤੁਸੀਂ ਵਖਵੇ ਕਰਕੇ ਜਾਂ ਉਹਨਾਂ ਦੀ ਖੁਸ਼ਹਾਲੀ ਕਰਕੇ ਰਿਜੈਕਟ ਕਰਦੇ ਹੋ ਵੇਲੇ ਵੇਲੇ ਤੇ। ਜੀ ਜੀ ਬਿਲਕੁਲ। ਅਗਲੀ ਵੈਸੇ ਨਾ ਇਹਦੇ ਵਿੱਚ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਨ ਕਰਦੇ ਆ। ਕੈਪਟਨ ਦੀ ਆਪਾਂ ਗੱਲ ਕਰ ਰਹੇ ਸੀ ਤੇ ਕੈਪਟਨ ਹੋਰਾਂ ਨੇ ਜਿਹੜੀਆਂ ਪੁਰਾਣੀਆਂ ਫਾਈਲਾਂ ਦੱਬੀਆਂ, ਕਿਉਂਕਿ ਬਹੁਤ ਸਾਰੇ ਜਿਹੜੇ ਮਾਮਲੇ ਨਿਕਲ ਆਏ, ਹਿੰਦੂ ਪਰਿਵਾਰਾਂ ਦੇ ਨਿਕਲ ਆਏ, ਸਿੱਖ ਫੈਮਲੀਜ਼ ਦੇ ਵੀ ਨਿਕਲ ਆਏ, ਤਾਂ ਉਹ ਫਾਈਲਾਂ ਵੀ ਝਾੜਨੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ ਜਦੋਂ ਹੁਣ ਬੇਇੱਜ਼ਤੀ ਹੋਈ ਆ। ਕਿਉਂਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਆ ਗਏ ਕਿ ਸਾਡੇ ਵੀ ਮਰੇ ਆ ਜੀ, ਸਾਨੂੰ ਵੀ ਜੋਬ ਦੇਵੋ। ਹੁਣ ਇਹ ਵੀ ਇਹਨਾਂ ਨੇ ਫਾਈਲਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਫਾਈਲਾਂ ਖੋਲ੍ਹਣੀਆਂ ਸ਼ੁਰੂ ਹੋ ਗਈਆਂ, ਜ਼ਬਾਨਾਂ ਖੋਲ੍ਹਣੀਆਂ ਸ਼ੁਰੂ ਹੋ ਗਈਆਂ ਕਾਂਗਰਸੀਆਂ ਦੀਆਂ, ਪਰ ਇੱਕ ਬੰਦਾ ਲਾਈਵ ਨਹੀਂ ਜੀ ਹੋਇਆ। ਬੁੱਝੋ ਕੌਣ? ਉਹ ਹੈ ਰਵਨੀਤ ਬਿੱਟੂ। ਗੱਲ ਤੇ ਲਾਈਵ ਹੋਣ ਵਾਲਾ। ਹੁਣ ਲਾਈਵ ਹੋ ਕੇ ਨਹੀਂ ਦੱਸ ਰਿਹਾ ਕਿ ਭਰਾ ਵਾਲੇ ਮਾਮਲੇ 'ਚ ਭਾਈ ਤੇਰਾ ਕੀ ਖਿਆਲ ਆ। ਜੀ ਜੀ, ਜਿੱਥੇ ਵਸਦਾ ਹੋਵੇ ਉੱਥੇ ਇਹਨਾਂ ਨੇ ਤੇ ਚੁੱਪੀ ਧਾਰਨੀ ਹੋਈ ਧਾਰਨੀ ਆ। ਦਾਦੂਵਾਲ ਵਿਰੁੱਧ ਉੱਠਣ ਲੱਗੀਆਂ ਕਿਸਾਨ ਆਵਾਜ਼ਾਂ। ਹਾਂਜੀ ਦੇਖੋ, ਦਾਦੂਵਾਲ ਸਾਹਿਬ ਨੇ ਖੱਟਰ ਨੂੰ ਜਾ ਕੇ ਇੱਕ ਮੰਗ ਪੱਤਰ ਦਿੱਤਾ, ਕਹਿ ਲਓ, ਜਾਂ ਇਹ ਮੰਗ ਦੁਹਰਾਈ ਆ ਕਿ ਤੁਸੀਂ ਵਿਚੋਲਗੀ ਕਰੋ। ਉਸ ਤੋਂ ਬਾਅਦ ਕਹਿ ਲਓ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਸ਼ਿਰਕਤ ਕਰ ਰਹੇ ਨੇ ਕਿਸਾਨ, ਖਾਸ ਤੌਰ 'ਤੇ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ, ਉਹਨਾਂ ਨੇ ਕੱਲ੍ਹ ਸਾਫ਼ ਕਿਹਾ ਸੀਗਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਜੀ ਦਾਦੂਵਾਲ ਵੱਲੋਂ ਹੁਣ ਤੱਕ ਕਿਸਾਨ ਅੰਦੋਲਨ ਲਈ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਕੀਤਾ ਗਿਆ ਹੈ ਅਤੇ ਉਹ ਹੁਣ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਆਪਣੀ ਰਾਜਨੀਤਿਕ ਮਨੋਰਥ ਪੂਰੇ ਕਰਨਾ ਚਾਹੁੰਦੇ ਹਨ। ਤੁਹਾਨੂੰ ਯਾਦ ਹੋਣਾ ਇਹ ਚਰਚਾ ਉਦੋਂ ਚੱਲੀ ਸੀ, ਅੱਜ ਤੋਂ 15 ਕੁ ਦਿਨ ਪਹਿਲਾਂ, ਜਦੋਂ ਖਬਰ ਆਈ ਸੀ ਕਿ ਦਾਦੂਵਾਲ ਸਾਹਿਬ ਵਿਚੋਲਗੀ ਕਰਨਾ ਚਾਹੁੰਦੇ ਆ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਦਰਮਿਆਨ। ਦਰਅਸਲ ਉਹ ਬਿਆਨ ਕਹਿ ਲਓ ਕਿ ਥੋੜ੍ਹਾ ਜਿਹਾ ਗਲਤ ਆ ਗਿਆ ਇੱਧਰ ਪੰਜਾਬੀ ਮੀਡੀਆ 'ਚ। ਇਹਨਾਂ ਨੇ ਉਦੋਂ ਵੀ ਇਹੀ ਗੱਲ ਕਹੀ ਸੀਗੀ ਕਿ ਮੈਂ ਖੱਟਰ ਨੂੰ ਮਿਲੂੰਗਾ। ਹੁਣ ਖੱਟਰ ਨੂੰ ਇਹ ਮਿਲ ਵੀ ਪਏ ਆ। ਇੱਕ ਪਾਸੇ ਤੇ ਭਾਜਪਾ ਵਾਲਿਆਂ ਦਾ ਬਾਈਕਾਟ ਕਰੀ ਬੈਠੇ ਨੇ, ਇਹ ਸਿੱਖ ਆਗੂ ਹੋ ਕੇ, ਅਹੁਦੇਦਾਰ ਹੋ ਕੇ ਮੁਲਾਕਾਤਾਂ ਕਰ ਰਿਹਾ। ਪਹਿਲਾ ਤਾਂ ਸਵਾਲ ਇੱਥੇ ਆ। ਦੂਜਾ ਜਿਹੜਾ ਮਸਲਾ ਹੁਣ ਜਿਹੜਾ ਇਹਨਾਂ ਨੇ ਕਿਹਾ, ਕਿਸਾਨ ਆਗੂ ਨੇ ਕਿਹਾ, ਲਖਵਿੰਦਰ ਲੱਖਾ ਨੇ, ਹਰਿਆਣੇ ਦੇ ਮੇਰੇ ਖਿਆਲ ਦੇ ਨਾਲ, ਤਾਂ ਦੂਜਾ ਜਿਹੜਾ ਮਸਲਾ ਇਹ ਵੀ ਇਸੇ ਤਰ੍ਹਾਂ ਹੀ ਜੁੜਦਾ ਹੈ। ਹੁਣ ਰੌਲਾ ਕੀ ਪੈ ਰਿਹਾ ਹੈ? ਰਾਜਕਰਮਵੀਰ ਸਿੰਘ ਜੀ ਜਿਹੜੀ ਹਰਿਆਣਾ ਕਮੇਟੀ ਸੀਗੀ, ਪਹਿਲਾਂ ਤੇ ਤੁਸੀਂ ਦੇਖੋ ਇਤਿਹਾਸ ਦੇ ਵਿੱਚ ਜਾ ਕੇ ਜਦੋਂ ਕਮੇਟੀ ਬਣੀ ਸੀ ਤੇ ਇੱਕ ਬਿਆਨ ਵੀ ਆਇਆ ਸੀਗਾ, ਹਰਿਆਣੇ ਵਾਲੀ ਕਮੇਟੀ ਬਣੀ ਸੀਗੀ ਕਿ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਸ਼ਹੀਦੀ ਦੇ ਦੂੰਗਾ। ਇਹ ਵੀ ਹੁਣ ਬੁੱਝੋ ਕਿ ਕਿਹਨੇ ਕਿਹਾ ਹੋਊਗਾ ਉਸ ਟਾਈਮ। ਸ਼ਹੀਦੀਆਂ ਦੇਣ ਵਾਲੇ ਕੌਣ ਹੁੰਦੇ ਆ? ਉਹ ਸੀਗੇ ਪ੍ਰਕਾਸ਼ ਸਿੰਘ ਜੀ ਬਾਦਲ। ਕਮੇਟੀ ਬਣ ਵੀ ਗਈ, ਬਿਆਨ ਗਿਆ ਆਇਆ। ਖੈਰ ਚਲੋ, ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਕਮੇਟੀ ਬਣ ਗਈ, ਪ੍ਰਧਾਨ ਐਲਾਨ ਦਿੱਤਾ ਦਾਦੂਵਾਲ ਸਾਹਿਬ ਨੂੰ। ਇਹਨਾਂ ਨੇ ਕੁਛ ਗੁਰਦੁਆਰਿਆਂ ਤੇ ਜਾ ਕੇ ਕਹਿ ਲਓ ਕਿ ਆਪਦਾ ਜਮਾ ਲਿਆ ਅਧਿਕਾਰ। ਫਿਰ ਉਸ ਤੋਂ ਬਾਅਦ ਹੋਇਆ ਕਿ ਕੁਛ ਗੁਰਦੁਆਰਿਆਂ ਦਾ ਪ੍ਰਬੰਧ ਇਹਨਾਂ ਨੇ ਸੰਭਾਲ ਲਿਆ। ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਨੇ ਕੀ ਕੀਤਾ ਕਿ ਦਾਦੂਵਾਲ ਤੇ ਕੇਸ ਪਾਇਆ ਸੀ। ਤੁਹਾਨੂੰ ਯਾਦ ਹੋਣਾ ਗੱਲਾਂ ਨੇ 2015 ਦੀਆਂ, 14 ਦੀਆਂ, ਜਾਂ ਮੈਨੂੰ ਸਾਨੂੰ ਪੱਕਾ ਯਾਦ ਨਹੀਂ ਹੈ। ਅੱਛਾ, ਫਿਰ ਜੇਲ੍ਹ ਦੇ ਵਿੱਚੋਂ ਹੀ ਦਾਦੂਵਾਲ ਸਾਹਿਬ ਦਾ ਅਸਤੀਫਾ ਆ ਗਿਆ ਕਿ ਮੈਂ ਹਰਿਆਣਾ ਕਮੇਟੀ ਦੇ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ। ਇਹ ਭੇਤ ਬਣਿਆ ਹੋਇਆ ਅੱਜ ਤੱਕ ਕਿ ਉਹ ਅਸਤੀਫਾ ਵਾਕਿਆ ਸਹੀ ਸੀ, ਵਾਕਿਆ ਇਹਨਾਂ ਨੇ ਦਿੱਤਾ ਸੀ ਜਾਂ ਕਿਸੇ ਨੇ ਉੱਥੋਂ ਬਾਹਰੋਂ ਲਿਖਾ ਦਿੱਤਾ, ਤੇ ਬਾਅਦ ਦੇ ਵਿੱਚ ਇਹਨਾਂ ਦੀ ਜ਼ਮਾਨਤ ਵੀ ਹੋ ਗਈ ਤੇ ਬਾਅਦ 'ਚ ਪੰਜਾਬ 'ਚ ਵਿਚਰਦੇ ਵੀ ਰਹੇ। ਸਰਕਾਰ ਅਕਾਲੀਆਂ ਦੀ ਉਸ ਤੋਂ ਬਾਅਦ ਵੀ ਰਹੀ ਹੈ ਕੋਈ 2-2.5 ਸਾਲ। ਖੈਰ ਉਸ ਤੋਂ ਬਾਅਦ ਇਹਨਾਂ ਨੇ ਇਹ ਇੱਕ ਬਿਆਨ ਵੀ ਦਿੱਤਾ ਬਕਾਇਦਾ ਕਿ ਜਿਹੜੇ ਝੀਂਡਾ ਸਾਹਿਬ ਆ, ਜਿਨ੍ਹਾਂ ਦੀ ਬੜੀ ਘਾਲਣਾ ਹੈ ਹਰਿਆਣਾ ਕਮੇਟੀ ਬਣਾਉਣ ਦੇ ਮਾਮਲੇ 'ਚ, ਕਿ ਕਦੇ ਵੀ ਉਹ ਨਹੀਂ ਕਹਿਣਗੇ, ਉਹ ਜਦੋਂ ਤੱਕ ਚੋਣ ਪ੍ਰਧਾਨਗੀ ਰੱਖਣ ਆਪਣੇ ਕੋਲ। ਪਰ ਬਾਅਦ ਦੇ ਵਿੱਚ ਥੋੜ੍ਹਾ ਸਮਾਂ ਪਹਿਲਾਂ ਦਾਦੂਵਾਲ ਸਾਹਿਬ ਨੇ ਪ੍ਰਧਾਨਗੀ ਲੈ ਲਈ। ਅੱਛਾ, ਚੋਣ ਹੋਈ, ਉੱਥੇ ਮੈਂਬਰ ਨੇ 41 'ਚੋਂ ਹੁਣ 21 ਪਰਸੋਂ ਚੌਥ ਉਲਟ ਹੋਏ ਨੇ ਦਾਦੂਵਾਲ ਸਾਹਿਬ ਦੇ। ਪਰ ਦਾਦੂਵਾਲ ਨੇ ਕੀ ਕੀਤਾ ਵਾ ਕਿ ਹਰਿਆਣਾ ਸਰਕਾਰ ਤੋਂ ਕਹਿ ਲਓ ਕਿ ਇੱਕ ਬਹੁਤ ਵੱਡੀ ਰਾਹਤ ਪ੍ਰਾਪਤ ਕੀਤੀ ਆ। ਉਸ ਸਰਕਾਰ ਨੇ 10 ਮੈਂਬਰ ਨੋਮੀਨੇਟ ਕਰਵਾਤੇ ਹੈ, ਤਾਂ ਜਿਹਨੂੰ ਇਲੀਗਲ ਕਿਹਾ ਗਿਆ ਦੂਜੇ ਧੜੇ ਵੱਲੋਂ। ਕਹਿੰਦੇ ਕਿ ਜਦੋਂ ਬਹੁਮਤ ਦੇ ਵਿੱਚ ਇਹਦਾ ਵਿਰੋਧ ਹੋ ਗਿਆ, ਇਹ ਘੱਟ ਗਿਣਤੀ 'ਚ ਰਹਿ ਗਏ,
ਤਾਂ ਪਹਿਲੀ ਗੱਲ ਤੇ ਕਹਿੰਦੇ ਕਿ ਇਹਨਾਂ ਨੇ ਪ੍ਰਧਾਨ ਬਣਨ ਤੋਂ ਬਾਅਦ ਜਨਰਲ ਕੌਂਸਲ ਦੀ ਜਿਹੜੀ ਹੁੰਦੀ ਆ ਮੀਟਿੰਗ ਉਹ ਸੱਦੀ ਨਹੀਂ, ਜਨਰਲ ਹਾਊਸ ਦੀ ਜਿਹਨੂੰ ਕਹਿ ਲਈਏ, ਜਨਰਲ ਹਾਊਸ ਦੀ ਮੀਟਿੰਗ ਹੀ ਨਹੀਂ ਸੱਦੀ, ਇਹ ਉਹ ਤਾਂ ਪ੍ਰਧਾਨ ਹੈ ਹੀ ਨਹੀਂ ਗੇ ਵੈਸੇ ਵੀ। ਕਹਿੰਦੇ ਕਿ ਹੁਣ ਜਿਹੜੀ ਨੋਮੀਨੇਸ਼ਨ ਆ ਇਹ ਵੀ ਰੱਦ। ਤਾਂ ਕਹਿਣ ਦਾ ਭਾਵ ਇਹ ਆ ਕਿ ਜਿਹੜੇ ਹੁਣ ਦੋਸ਼ ਲੱਗ ਰਹੇ ਨੇ, ਤਾਂ ਜਾਂ ਜਿਹੜੀ ਗੱਲ ਕਿਸਾਨ ਆਗੂ ਕਹਿ ਰਹੇ ਕਿ ਇਹਨਾਂ ਦੇ ਆਪਣੇ ਮਨੋਰਥ ਆ, ਇਹ ਕਿਤੇ ਨਾ ਕਿਤੇ ਚੀਜ਼ ਜਿਹੜੀ ਆ ਬਹੁਤ ਜ਼ਿਆਦਾ ਗੁੰਝਲਦਾਰ ਵੀ ਆ, ਬਹੁਤ ਜ਼ਿਆਦਾ ਵਿਵਾਦਤ ਵੀ ਆ। ਕਿ ਜੇ ਤੁਹਾਡਾ ਕੁਛ ਇਸ ਤਰ੍ਹਾਂ ਦਾ ਹੈਗਾ, ਚਲੋ ਸਾਨੂੰ ਪਤਾ ਹੀ ਆ ਕਿ ਗੋਲਕਾਂ ਵਾਸਤੇ ਕੀ ਕੁਛ ਹੁੰਦਾ ਪਿਆ ਸਿੱਖ ਕੌਮ 'ਚ, ਜੇ ਤੁਹਾਡਾ ਮਸਲਾ ਹੈ ਤਾਂ ਰੱਬ ਦਾ ਵਾਸਤੇ ਨੂੰ ਕਿਸਾਨੀ ਨਾਲ ਨਾ ਜੋੜੋ, ਕਿਸਾਨੀ ਦੀ ਆੜ 'ਚ ਨਾ ਕਰੋ, ਫਿਰ ਤੁਸੀਂ ਸਿੱਧਾ ਹੀ ਕਰੋ। ਪਰ ਰੌਲਾ ਇਹ ਆ ਕਿ ਦਾਦੂਵਾਲ ਸਾਹਿਬ ਸ਼ਾਇਦ ਇਹ ਕਰ ਰਹੇ ਆ ਕਿ ਮਸਲਾ ਜਿਹੜਾ ਉਹ ਕਮੇਟੀ ਵਾਲਾ ਹੀ ਆ, ਪਰ ਉਹਨੂੰ ਕਿਸਾਨੀ ਨਾਲ ਜੋੜ ਕੇ ਉਹ ਆਪਣੀ ਗੱਲਬਾਤ ਜਿਹੜੀ ਅੱਗੇ ਤੋਰ ਰਹੇ ਆ, ਤਾਂ ਕਿ ਕੋਈ ਇਹ ਕੁਐਸਚਨ ਨਾ ਚੁੱਕੇ ਕਿ ਇਹ ਭਾਜਪਾ ਦੇ ਨਾਲ ਸਿੱਧਾ ਮਿਲ ਕੇ ਚੱਲਦੇ। ਸ਼ਾਇਦ ਆਹ ਗੱਲ ਆ ਵਿੱਚੋਂ। ਜੀ ਜੀ ਜੀ। ਅਗਲੀ ਗੱਲ ਕਰੀਏ, ਦੁੱਲੋ ਦੀ ਗ੍ਰਾਂਟ ਵਾਪਸ ਆਈ। ਹਾਂਜੀ, ਦੁੱਲੋ ਸਾਹਿਬ ਨੇ ਗ੍ਰਾਂਟ ਦਿੱਤੀ ਸੀ 15 ਲੱਖ ਰੁਪਏ ਦੀ। ਫਤਿਹਗੜ੍ਹ ਸਾਹਿਬ ਦਾ ਜਿਹੜਾ ਹਸਪਤਾਲ ਹੈ, ਉਸ ਹਸਪਤਾਲ ਦੇ ਪ੍ਰਬੰਧਕਾਂ ਨੇ ਇਹਨਾਂ ਨੇ ਕਿਹਾ ਕਿ ਨਹੀਂ ਭਾਈ ਇਹ ਅਸੀਂ ਨਹੀਂ ਲਾ ਸਕਦੇ, ਤਾਂ 15 ਲੱਖ ਦੀ ਗ੍ਰਾਂਟ ਜਿਹੜੀ ਆ ਵਾਪਸ ਕਰ ਦਿੱਤੀ ਗਈ ਆ। ਇਹਨਾਂ ਨੇ ਜਿਹੜੀ ਉਹ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਦੇ ਵਿੱਚ ਇੱਕ ਵੈਂਟੀਲੇਟਰ ਲਾਉਣ ਵਾਸਤੇ ਦਿੱਤੀ ਸੀਗੀ। ਰਾਜ ਸਭਾ ਦੇ ਮੈਂਬਰ ਹੈ ਨਾ, ਤਾਂ ਇਹਨਾਂ ਕੋਲ ਫੰਡ ਵਗੈਰਾ ਹੁੰਦੇ ਨੇ ਇਸ ਤਰ੍ਹਾਂ ਦੇ। ਪਰ ਕਮਾਲ ਦੀ ਗੱਲ ਆ ਕਿ ਜਿਹੜੀ ਉਹ ਗ੍ਰਾਂਟ ਦਿੱਤੀ ਗਈ ਹੈ ਦੁੱਲੋ ਸਾਹਿਬ ਵੱਲੋਂ, ਆਪਾਂ ਅਕਸਰ ਕਹਿੰਦੇ ਆ ਕਿ ਦਿੰਦੇ ਕੁਛ ਨਹੀਂ, ਜੇ ਹੁਣ ਕਿਸੇ ਲੀਡਰ ਨੇ ਦਿੱਤੇ ਆ ਤੇ ਉਹ ਵਾਪਸ ਆ ਰਹੇ ਆ। ਚੱਕਰ ਕੀ ਆ, ਉਹ ਕਹਿੰਦੇ ਆ ਜੀ ਕਿ ਦੇਖੋ ਗੱਲ ਇਹ ਆ ਕਿ ਵੈਂਟੀਲੇਟਰ ਚਲਾਉਣ ਵਾਸਤੇ ਸਾਡੇ ਕੋਲ ਸਟਾਫ ਹੀ ਹੈ ਨਹੀਂ, ਅਸੀਂ ਕੀ ਕਰਨਾ, ਲੈ ਲਓ ਪੈਸੇ ਆਪਣੇ ਵਾਪਸ। ਆਹ ਤਾਂ ਹਾਲ ਆ, ਆਹ ਸਾਡੀ ਹੈਲਥ ਵਿਵਸਥਾ ਦਾ ਹਾਲ ਆ, ਸਿਹਤ ਪ੍ਰਬੰਧਾਂ ਦਾ ਹਾਲ ਆ। ਉਹ ਨਾ ਸਾਡੇ ਸਮੇਂ 'ਚ ਬਜ਼ੁਰਗ ਕਹਿੰਦੇ ਹੁੰਦੇ ਸੀਗੇ, ਸਾਡਾ ਸਮਾਂ ਮਤਲਬ ਕਿ ਛੋਟੇ ਹੁੰਦਿਆਂ ਸੁਣਦੇ ਹੁੰਦੇ ਸਾਂ, ਹੁਣ ਤੇ ਕਹਾਵਤਾਂ ਕੁਹਾਵਤਾਂ ਬੋਲਦੇ ਨੇ, ਤੇ ਉਹ ਕੰਮ ਨਾ ਕਰਨਾ ਤੇ ਉਹਨਾਂ ਆਖਣਾ ਕਈ ਵਾਰ ਗੁੱਸੇ ਦੇ ਵਿੱਚ ਕਿ ਇਹਨਾਂ ਦਾ ਹਾਲ ਉਹ ਆ ਕਿ ਰਿਜ਼ਕ ਨਾ ਦੇਵੀਂ ਰੱਬਾ, ਪਕਾਉਣਾ ਪਊ। ਉਹ ਕਈ ਵਾਰ ਇਸ ਤਰ੍ਹਾਂ ਕਹਿ ਦਿੰਦੇ ਸੀਗੇ, ਮਤਲਬ ਕਿ ਜਾਣ ਬੁੱਝ ਕੇ ਅਵੇਸਲਾ ਹੋਣਾ ਜਾਂ ਕੰਮ ਪ੍ਰਤੀ ਸ਼ਿੱਦਤਾਂ ਨਾ ਦਿਖਾਉਣੀ, ਤਾਂ ਉਹ ਇਸ ਤਰ੍ਹਾਂ ਕਹਾਵਤ ਬੋਲਦੇ ਹੁੰਦੇ ਸੀਗੇ। ਮੈਂ ਇਸ ਚੀਜ਼ ਨੂੰ ਇੱਦਾਂ ਦੇਖ ਰਿਹਾ ਵਾਂ ਕਿ ਸ਼ਾਇਦ ਇਹ ਸਟਾਫ ਜਿਹੜਾ ਹੈ ਉਹ ਕੋਈ ਰੱਖਣਾ 100-150 ਬੰਦੇ ਦਾ, ਵੀ 100-150 ਬੰਦੇ ਨੇ, ਇਹ ਕੋਈ ਰੋਡ ਰੂਲਰ ਆ ਵੀ ਧੱਕਾ ਲਾ ਕੇ ਚਲਾਉਣਾ, ਵੀ 100-150 ਬੰਦੇ ਤੋਂ ਬਿਨਾਂ ਉਹ ਰਿੜਨਾ ਨਹੀਂ ਹੈ। ਵੈਂਟੀਲੇਟਰ ਆ, ਇੱਕ ਵੀ ਦੋ ਵੀ ਟ੍ਰੇਨਡ ਸਟਾਫ ਦੇ ਬੰਦੇ ਰੱਖ ਲਓ ਤੁਸੀਂ ਤੇ ਤੁਹਾਡਾ ਕੰਮ ਚੱਲ ਜਾਣਾ। ਕਿੱਡੀ ਕੁ ਗੱਲ ਆ। ਇੰਨੇ ਕੁ ਫੰਡ ਰੈੱਡ ਕਰਾਸ 'ਚੋਂ ਵੀ ਆ ਜਾਂਦੇ ਹੁੰਦੇ ਆ, ਇੰਨੇ ਕੁ ਫੰਡ ਦਾਨੀ ਵੀ ਦੇ ਦਿੰਦੇ ਹੁੰਦੇ ਆ ਜੇ ਸਰਕਾਰ ਨਾ ਵੀ ਰੱਖੇ। ਤੇ ਪਹਿਲੀ ਗੱਲ ਆ, ਜੇ ਮੰਨ ਲਓ 100 ਹਸਪਤਾਲਾਂ 'ਚ 2-2 ਬੰਦੇ ਵੀ ਟ੍ਰੇਨ ਕਰਕੇ ਸਰਕਾਰ ਉੱਥੇ ਨਿਯੁਕਤ ਕਰ ਦੇਵੇ ਆਪਣੇ ਇਸੇ ਸਟਾਫ 'ਚੋਂ, ਉਹਨਾਂ ਤੇ ਥੋੜ੍ਹਾ ਜਿਹਾ ਐਕਸਟਰਾ ਖਰਚ ਕਰਕੇ ਕੀ ਫਰਕ ਪੈਂਦਾ। ਪਰ ਨਹੀਂ, ਇਸ ਪਾਸੇ ਹੁੰਦਾ ਹੀ ਨਹੀਂ। ਉਹਦਾ ਕਹਿੰਦੇ ਤੀਜੀ ਲਹਿਰ ਆਉਣ ਵਾਲੀ ਹੈ, ਇਹੋ ਜਿਹੀਆਂ ਤਾਂ ਤਿਆਰੀਆਂ ਨੇ ਇਹਨਾਂ ਦੀਆਂ। ਬਿਲਕੁਲ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਅਤੇ ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ, ਅਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ। ਮਿਲਾਂਗੇ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।